ਗੁਰਮੁਖੀ ਆਉਂਦੀ ਤੁਹਾਨੂੰ? ਹਾਂ ਸੁਣਾਓ ਹਾਂ। ਗੁਰਮੁਖੀ ਦਾ ਪਹਿਲਾ ਹਰਫ ਹੈ ਜੀ ਊੜਾ ਆੜਾ ਈੜੀ ਸੱਸਾ ਹਾਹਾ ਕੱਕਾ ਖੱਖਾ ਗੱਗਾ ਘੱਗਾ ਗੰਗਾ ਅੱਛਾ ਚੱਚਾ ਛੱਛਾ ਜੱਜਾ ਝੱਜਾ ਨੰਨਾ ਟੈਂਕਾ ਠੱਠਾ ਡੱਡਾ ਟੱਡਾ ਨਾਣਾ ਪੱਪਾ ਫੱਫਾ ਬੱਬਾ ਪੱਬਾ ਮੰਮਾ ਯਈਆ ਰਾਰਾ ਲੱਲਾ ਵਾਵਾ ਰਾੜਾ। ਬਿਸਮਿल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद व बारिक वसल्लम। ਲੱਖਾਂ ਕਰੋੜਾਂ ਦਰੂਦ ਸੋਹਣੇ ਕਮਲੀ ਵਾਲੇ ਆਕਾ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ अलैहि वसल्लम ਤੇ ਆਪ ਦੀ ਆਲ ਤੇ ਆਪ ਦੇ ਸਹਾਬਾ ਤੇ। ਨਾਜ਼ਰੀਨ, ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਵੰਡ 47 ਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਨਾਜ਼ਰੀਨ, ਤੁਹਾਡੀ ਮੁਲਾਕਾਤ ਅੱਜ ਬਾਬਾ ਜੀ ਗੁਰਸ਼ੈਦ ਹੋਰਾਂ ਨਾਲ ਕਰਾਵਾਂਗੇ, ਜਿਹੜੇ ਵੰਡ 47 ਦੇ ਦੌਰਾਨ ਪੈਦਾ ਹੋਏ, ਲੇਕਿਨ ਉਹ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੀ ਪੰਜਾਬੀਆਂ ਦੇ ਨਾਲ ਇਵੇਂ ਮੁਹੱਬਤ ਸੀ ਕਿ ਚੜ੍ਹਦੇ ਪੰਜਾਬ ਵਿੱਚ ਵੀ ਉਹ ਰਹੇ ਸਨ, ਲਹਿੰਦੇ ਪੰਜਾਬ 'ਚ ਵੀ ਰਹੇ ਸਨ, ਲੇਕਿਨ ਉਹ ਪੈਦਾ ਹੋਣ ਤੋਂ ਬਾਅਦ 4-5 ਸਾਲ ਦੇ ਹੋਏ ਤੇ ਇੱਥੋਂ ਹਿਜਰਤ ਕਰਕੇ ਫਿਰ ਚੜ੍ਹਦੇ ਪੰਜਾਬ ਚਲੇ ਗਏ। ਚੜ੍ਹਦੇ ਪੰਜਾਬ ਦੇ ਵਿੱਚ ਕਿਉਂਕਿ ਉਹਨਾਂ ਦੇ ਵਾਲਦ ਸਾਹਿਬ, ਉਹਨਾਂ ਦੇ ਦਾਦਾ, ਉਹਨਾਂ ਦੇ ਪੜਦਾਦਾ ਉੱਥੇ ਰਹਿੰਦੇ ਸਨ। ਪੁੱਟੀ ਵਾਲੇ ਦੇ ਵਿੱਚ, ਪੁੱਟੀ ਵਾਲਾ ਤਹਿਸੀਲ ਮੁਕਤਸਰ ਦਾ ਇੱਕ ਗਾँव ਸੀ, ਉੱਥੋਂ ਦੇ ਉਹਨਾਂ ਦੇ ਦਾਦਾ ਪੜਦਾਦਾ ਲੰਬੜਦਾਰ ਸਨ। 148 ਘੁਮਾ ਉਹਨਾਂ ਦੀ ਉੱਥੇ ਜ਼ਮੀਨ ਸੀ ਔਰ ਉਸ ਜ਼ਮੀਨ ਨੂੰ ਜਦੋਂ ਵੰਡ 47 ਦੀ ਪਈ, ਉਹਨਾਂ ਦੇ ਵਾਲਦ ਸਾਹਿਬ ਉਹਨਾਂ ਨੂੰ ਲੈ ਕੇ ਆਪਣੀ ਜ਼ਮੀਨ, ਕਾਰੋਬਾਰ, ਸਾਰਾ ਕੁਝ ਛੱਡ ਕੇ ਤੇ ਇੱਧਰ ਆ ਗਏ। ਨਾਜ਼ਰੀਨ, ਮੈਂ ਬਾਬਾ ਜੀ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਔਰ ਤੁਹਾਨੂੰ ਬਾਬਾ ਜੀ ਦੀਆਂ ਗੱਲਾਂ ਸੁਣਾਵਾਂਗੇ ਕਿ ਬਾਬਾ ਜੀ ਹੋਰੀ ਕਿਵੇਂ ਹਿਜਰਤ ਕਰਕੇ ਇੱਥੋਂ ਗਏ, ਫਿਰ ਆਏ। ਬਾਬਾ ਜੀ ਹੋਰਾਂ ਦਾ ਅੱਧਾ ਖਾਨਦਾਨ ਅੱਜ ਵੀ ਉੱਥੇ ਮੌਜੂਦ ਹੈ ਔਰ ਬਾਬਾ ਜੀ ਅੱਜ ਵੀ ਉਹ ਉਸ ਆਪਣੇ ਅੱਧੇ ਖਾਨਦਾਨ ਨੂੰ ਮਿਲਣਾ ਚਾਹੁੰਦੇ ਨੇ, ਲੇਕਿਨ ਉਹਨਾਂ ਦਾ ਕੋਈ ਰਾਬਤਾ ਨਹੀਂ। ਆਪਣੇ ਭਾਈ ਨਾਲ, ਉਹਨਾਂ ਦੀ ਭੈਣ, ਉਹਨਾਂ ਦੇ ਭਾਈ ਅੱਜ ਵੀ ਚੜ੍ਹਦੇ ਪੰਜਾਬ ਵਿੱਚ ਮੌਜੂਦ ਨੇ, ਲੇਕਿਨ ਉਹਨਾਂ ਨਾਲ ਉਹਨਾਂ ਦਾ ਕੋਈ ਰਾਬਤਾ ਨਹੀਂ। ਬਾਬਾ ਜੀ ਅੱਜ ਵੀ ਉਹਨਾਂ ਦਾ ਦਿਲ ਕਰਦਾ ਹੈ ਆਪਣੇ ਭਰਾ ਨੂੰ ਮਿਲਣ ਨੂੰ, ਭੈਣ ਨੂੰ ਮਿਲਣ ਨੂੰ, ਲੇਕਿਨ ਇਹ ਕੁਦਰਤ ਦੇ ਫੈਸਲੇ ਨੇ ਕਿ ਉਹਨਾਂ ਦਾ ਹਜੇ ਤੱਕ ਕੋਈ ਰਾਬਤਾ ਨਹੀਂ। ਮੈਂ ਬਾਬਾ ਜੀ ਹੋਰਾਂ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਵਾਂਗਾ ਤੇ ਨਾਲ ਬੇਨਤੀ ਵੀ ਕਰਾਂਗਾ ਕਿ ਬਾਬਾ ਜੀ ਨੂੰ ਦੇ ਭੈਣ ਭਰਾ ਬਾਬਾ ਜੀ ਆਪਣਾ ਨਾਂ ਦੱਸਣਗੇ। ਅਗਰ ਕੋਈ ਬੰਦਾ ਉਹਨਾਂ ਨੂੰ ਜਾਣਦਾ ਹੋਵੇ ਤਾਂ ਜ਼ਰੂਰ PhD ਪੰਜਾਬੀ ਸਟੂਡੀਓ ਦੇ ਥਰੂ ਉਹਨਾਂ ਨਾਲ ਸਾਡੀ ਮੁਲਾਕਾਤ ਕਰਵਾਵੇ ਤੇ ਅਸੀਂ ਬਾਬਾ ਜੀ ਹੋਰਾਂ ਨਾਲ ਉਹਨਾਂ ਦੀ ਮੁਲਾਕਾਤ ਕਰਵਾਵਾਂਗੇ। ਆਓ ਬਾਬਾ ਜੀ ਹੋਰਾਂ ਨਾਲ ਗੱਲਬਾਤ ਕਰਦੇ ਹਾਂ। अस्सलाम वालेकुम बाबा जी, सुनाओ की हाल है? खैरियत? बुजुर्गो की हाल आ? ਅੱਲਾ ਦਾ ਬੜਾ ਸ਼ੁਕਰ ਹੈ ਜੀ। ਕੀ ਨਾਂ ਤੁਹਾਡਾ? ਗੁਰਸ਼ੈਦ ਦਾ ਮੇਰਾ ਨਾਮ। ਤੁਹਾਡੇ ਵਾਲਦ ਸਾਹਿਬ ਦਾ? ਮੇਹਰਦੀਨ। ਮੇਹਰਦੀਨ। ਹਾਂਜੀ। ਤੇ ਤੁਸੀਂ ਹੁਣ ਕਿੰਨੀ ਉਮਰ ਹੋ ਗਈ ਤੁਹਾਡੀ? ਮੇਰੀ ਉਮਰ ਜੀ ਤਕਰੀਬਨ 73 ਸਾਲ ਤੋਂ 74 ਸਾਲ ਜਾ ਰਿਹਾ। 74 ਸਾਲ, ਯਾਨੀ ਪਾਕਿਸਤਾਨ ਬਣਨ ਤੋਂ ਬਾਅਦ ਪੈਦਾ ਹੋਏ ਹੋ? ਹਾਂਜੀ। ਤੁਹਾਡੇ ਵਾਲਦੈਨ ਕਿੱਥੇ ਰਹਿੰਦੇ ਸੀ? ਵਾਲਦਾਨ ਉਦੋਂ ਪਹਿਲਾਂ ਇੰਡੀਆ 'ਚ ਰਹਿੰਦੇ ਸੀਗੇ। ਕਿਹੜੇ ਜ਼ਿਲ੍ਹੇ 'ਚ? ਜ਼ਿਲ੍ਹਾ ਫਿਰੋਜ਼ਪੁਰ ਸੀ, ਹਾਂ। ਤਹਿਸੀਲ ਮੁਕਤਸਰ ਅੱਛਾ। ਤੇ ਪਿੰਡ ਪੁੱਟੀਆ। ਪਿੰਡ ਪੁੱਟੀ ਵਾਲਾ। ਹਾਂਜੀ। ਉੱਥੋਂ ਹਿਜਰਤ ਕਰਕੇ ਆਏ ਸੀ ਵਾਲਦੈਨ? ਉਸ ਤੋਂ ਬਾਅਦ ਹਿਜਰਤ ਕਰਕੇ ਆਏ ਮੇਰੇ ਦਾਦੇ ਹੋਰੀ। ਹਾਂ। ਤੇ ਮੇਰੇ ਨਾਨਾ ਉਸ ਮੌਕੇ ਬਠਿੰਡੇ ਸ਼ਹਿਰ ਦੇ ਵਿੱਚ ਜਿਹੜਾ ਰੇਲ ਗੱਡੀ ਦਾ ਬੜਾ ਜੰਕਸ਼ਨ ਸੀ, ਅੱਛਾ, ਉੱਥੇ ਟਿਕਟ ਕਲਰਕ ਸੀਗਾ ਤੁਹਾਡਾ ਨਾਨਾ ਜੀ? ਹਾਂਜੀ। ਉਹ ਟਿਕਟਾਂ ਦਿੰਦਾ ਸੀ ਰੇਲ ਦੇ ਮੁਸਾਫਰਾਂ ਨੂੰ। ਅੱਛਾ। ਤੇ ਉਸ ਮੌਕੇ ਪਾਕਿਸਤਾਨ ਹਿੰਦੁਸਤਾਨ ਬਿਲ ਬਣਿਆ ਤੇ ਉਦੋਂ ਰੇਲ ਗੱਡੀ ਚੱਲਣ ਲੱਗ ਪਈ। ਤੇ ਮੇਰੀ ਵਾਲਦਾ ਸਾਹਿਬ ਨੇ ਦੱਸੀਆਂ ਗੱਲਾਂ ਕੁਛ ਵਿੱਚੋਂ ਕਿ ਜਿਹੜੀਆਂ ਉਹ ਰੇਲ ਗੱਡੀ ਜਾਣ ਵੇਲੇ ਰੇਲ 'ਤੇ ਸਪੀਕਰ ਲੱਗਿਆ ਹੋਇਆ ਸੀ ਤੇ ਹਰੇ ਰੰਗ ਦੀ ਰੇਲ ਸੀ ਤੇ ਉਹ ਐਲਾਨ ਕਰ ਰਹੀ ਸੀ ਜਿਹਨੇ ਪਾਕਿਸਤਾਨ ਜਾਣਾ, ਆਓ ਮੁਕਤੀ ਤੁਹਾਨੂੰ ਹੁਕੂਮਤ ਜਾਏਗੀ। ਅੱਛਾ। ਪਾਕਿਸਤਾਨ ਬਣ ਚੁੱਕਿਆ। ਅੱਛਾ। ਤੇ ਉਹ ਐਸਾ ਐਲਾਨ ਹੋਣ ਲੱਗੇ ਤੇ ਲੋਕ ਆਖਣ ਲੱਗ ਕਿਹੜਾ ਖਿਆਲ ਦਾ ਘਰ ਛੱਡ ਕੇ ਜ਼ਮੀਨ ਛੱਡ ਕੇ ਜਾਵੇ ਤੇ ਲੋਕ ਜਾਣ ਦੀ ਤਵੱਜੋ ਨਾ ਕਰਨ। ਉਹ ਮੇਰੇ ਨਾਨੇ ਨੂੰ ਪਤਾ ਲੱਗਿਆ, ਉਹ ਨੌਕਰੀ ਛੱਡੀ ਉਸ ਵੇਲੇ। ਅੱਛਾ। ਤੇ ਆਪਦਾ ਸਮਾਨ ਜਿਹਾ ਸੀ, ਮੱਝਾਂ ਗਾਵਾਂ ਨਾਲ ਸਭ ਕੁਛ ਰੇਲ 'ਚ ਬੁੱਕ ਕਰਾਂਗੇ। ਤੇ ਤੁਹਾਡੀ ਵਾਲਦਾ ਨੂੰ ਵੀ ਨਾਲ ਲਿਆ? ਹਾਂ, ਮੇਰੀ ਵਾਲਦਾ ਉੱਥੇ ਮੇਰੇ ਨਾਨਕੇ ਸੀ ਉਸ ਮੌਕੇ। ਤੇ ਮੇਰੇ ਵਾਲ ਸਾਹਿਬ ਸੀ ਉਹ ਫੌਜ 'ਚ ਭਰਤੀ ਸੀ, ਅੰਗਰੇਜ਼ਾਂ ਦੀ ਫੌਜ ਸੀ। ਤੇ ਉਹ ਇੱਧਰ ਆ ਗਏ ਤੁਹਾਡੇ ਨਾਨਾ ਹੋਰੀ? ਹਾਂ। ਤੇ ਮੇਰੀ ਵਾਲਦਾ ਤੁਸੀਂ ਅਜੇ ਉਦੋਂ ਪੈਦਾ ਨਹੀਂ ਸੀ ਹੋਏ ਜਦੋਂ? ਪੈਦਾ ਨਹੀਂ ਸੀ ਹੋਏ। ਅੱਛਾ। ਸਾਡਾ ਤੇ ਉਸ ਬਾਅਦ ਅਸੀਂ ਇੱਧਰ ਹਿੰਦੁਸਤਾਨ ਪਾਕਿਸਤਾਨ ਜਾ ਕੇ ਪਾਕਿਸਤਾਨ ਤਹਿਸੀਲ ਜੜ੍ਹਾਂ ਤੇ ਚੱਕ 122 ਅੰਬਾਲੀਆਂ ਵਾਲਾ ਉੱਥੇ ਆ ਗਏ। ਅੱਛਾ। ਉੱਥੇ ਆ ਕੇ ਤੇ ਉੱਥੇ ਮੇਰੀ ਪੈਦਾਇਸ਼ ਹੋਈ ਹੈ। ਅੱਛਾ।
सन 47 'ਚ ਅੱਛਾ, ਉਸੇ ਸਾਲ ਹੀ। ਉਸੇ ਸਾਲ ਹੀ ਤੁਹਾਡੀ ਵਿਦੇਸ਼ ਹੋਈ। ਹਾਂਜੀ ਅੱਛਾ। ਤੇ ਉੱਥੇ ਕਾਫੀ ਚਿਰ ਰਹੇ ਤੇ ਮੈਂ ਜ਼ਿਆਦਾ ਹੋਈ। ਫਿਰ ਉਦੋਂ ਜਦੋਂ ਬਾਬਾ ਰੌਲਾ ਪਿਆ ਬੰਦੇ ਨੂੰ ਕਦੋਂ ਗੱਲ ਹੋਣ ਲੱਗੀ ਤੇ ਫਿਰ ਇਹ ਵੀ ਛੱਡ ਕੇ ਸਾਰਾ ਕੁਛ ਤੇ ਮੇਰਾ ਤਾਇਆ, ਮੇਰਾ ਚਾਚਾ, ਮੇਰਾ ਦਾਦਾ ਤੇ ਹੋਰ ਖਾਨਦਾਨ ਸਾਰਾ ਉਹ ਜਿਉਂ ਚੱਲੇ ਤੇ ਇੱਧਰ ਆ ਗਏ। ਉਹ 32 ਚੱਕ ਜ਼ਿਲ੍ਹਾ ਮੁਲਤਾਨ 'ਚ 132 ਤੈਨਾਤ 'ਚ ਆ ਗਏ। ਅੱਛਾ। ਤੇ ਉੱਥੇ ਆ ਗਏ ਤੇ ਉੱਥੇ ਫਿਰ ਇੱਕ ਦੂਜੇ ਨੂੰ ਭਾਲਦੇ ਬੋਲਦੇ ਫਿਰ ਕੋਈ 6 ਮਹੀਨੇ ਕੋਈ ਸਾਲ ਤੇ ਫਿਰ ਪਤਾ ਲੱਗਣ ਲੱਗ ਪਿਆ ਫਲਾਣਾ ਸਾਰਾ ਸੋਚਦੇ ਤੇ ਮੇਰੇ ਨਾਨਕੇ ਦਾ ਪਤਾ ਲੱਗਿਆ ਤੇ ਫਿਰ ਉਹ ਮੇਰੇ ਵਾਲ ਸਾਹਿਬ ਗਏ ਤੇ ਮੇਰੇ ਵਾਲਾਂ ਨੂੰ ਉੱਥੇ ਬੱਚੇ ਚੱਕ ਚਲੇ। ਅੱਛਾ। ਇੱਥੇ ਇਸ ਰਹੇ ਤੇ ਇੱਥੇ ਮੈਂ ਦਾਦੇ ਵੀ ਸੀ, ਮੈਂ ਤਾਇਆ ਵੀ ਸੀ। ਮੈਂ ਤਾਇਆ ਉੱਥੇ ਤੁਹਾਡੇ ਦਾਦਾ ਜੀ ਉਹਨਾਂ ਦੀ ਜ਼ਮੀਨ ਜ਼ਮੂਨ ਹੈਗੀ ਸੀ? ਹਾਂਜੀ। ਉੱਥੇ ਕੀ ਕਰਦੇ ਸੀ ਉਹ? ਉੱਥੇ ਵਾਹੀ ਕਰਦੇ ਸੀਗੇ। ਅੱਛਾ। ਤੇ ਮੈਂ ਦਾਦਾ ਜਿਹਾ ਸੀਗਾ, ਉਹਦੇ ਵਾਲਦ ਦੇ ਨਾਲ ਜ਼ਮੀਨ ਸੀਗੀ। ਅੱਛਾ। ਤੁਹਾਡਾ ਵਾਲਦ ਯਾਨੀ ਤੁਹਾਡਾ ਦਾਦਾ ਜਿਹੜਾ ਸੀ? ਹਾਂ। ਉਹ ਦਾਦਾ ਉੱਥੇ ਕੀ ਕਰਦਾ ਸੀ? ਉਹ ਲੰਬਰਦਾਰ ਸੀ, ਬਾਅਦ ਲੰਬਰਦਾਰ ਬਣ ਗਿਆ ਉਹ। ਜਦੋਂ ਅੰਗਰੇਜ਼ਾਂ ਦੀ ਜ਼ਮੀਨ ਲਾੜ ਕੀਤੀ ਨਾ ਉੱਥੇ ਤੇ ਮੇਰੇ ਪੜਦਾਦੇ ਨੇ ਕੀਤੀ ਸੀ ਮਹਿੰਗੇ ਨੂੰ। ਅੱਛਾ। 148 ਕਿੱਲੇ ਕੁਛ ਬਰਾਨੀ ਸੀ ਤੇ ਕੁਛ 14 ਕਿੱਲੇ ਸੀ ਨਹਿਰੀ। ਅੱਛਾ। ਨਹਿਰ ਬਾਅਦ 'ਚ ਆਈਆਂ ਤੇ ਉਹ ਪਿੰਡ ਪੁੱਟੀ ਵਾਲੇ 'ਚ? ਹਾਂ, ਪਿੰਡ ਪੁੱਟੀ ਵਾਲੇ 'ਚ। ਤੇ ਉਸ ਤੋਂ ਬਾਅਦ ਫਿਰ ਜੋ ਸਾਡਾ ਦਾਦਾ ਉਹ ਮਹਿੰਗਾ ਮਰ ਗਿਆ, ਉਹ ਫਿਰ ਮਰਨ ਤੋਂ ਪਹਿਲੇ ਮੇਰੇ ਦਾਦੇ ਨੇ ਮੇਰੇ ਪੜਦਾਦੇ ਨੇ ਮੇਰੇ ਦਾਦੇ ਨਾਲ ਲਵਾਤੀ ਲੰਬਰਦਾਰੀ ਵੀ ਤੇ ਜ਼ਮੀਨ ਵੀ ਉਹਦੇ ਨਾਲ ਲਵਾਤੀ। ਅੱਛਾ ਅੱਛਾ। ਉਹ ਫਾਟ ਪਾ ਕੇ ਮੇਰੇ ਮੇਰੇ ਦਾਦੇ ਵੀ ਜੇ ਇਹ ਲੰਬਰਦਾਰੀ ਕਰਦੇ ਕੋਈ ਫਿਰ ਕੰਮ ਚੱਲਦਾ ਫਿਰ ਤੇ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਫਿਰ ਛੱਡ ਕੇ ਭਜੇ। ਅੱਛਾ। ਇੱਧਰ ਆ ਗਏ। ਇੱਧਰ ਆ ਕੇ ਜ਼ਮੀਨਾਂ ਲਾਟ ਲੂਟ ਹੋਣ ਲੱਗੀਆਂ ਤੇ ਇਹਨਾਂ ਕੋਲ ਕੋਈ ਕਾਗਜ਼ ਪੱਤਰ ਕੋਈ ਨਹੀਂ ਸੀ। ਤੇ ਤਹਿਸੀਲਦਾਰ ਨੇ ਪੁੱਛਿਆ ਉਹਨਾਂ ਨੂੰ ਤੇ ਪਟਵਾਰੀ ਨੇ ਪੁੱਛਿਆ ਤੇ ਵੀ ਜ਼ਮੀਨ ਸਾਡੀ ਉਹਨੇ ਦੱਸਿਆ ਵੀ ਪਿੰਡ ਪੁੱਟੀਆ ਸੀ, ਤਹਿਸੀਲ ਮੁਕਤਸਰ, ਜ਼ਿਲ੍ਹਾ ਫਿਰੋਜ਼ਪੁਰ ਤੇ ਮਰਬਾ ਨੰਬਰ ਆ ਤੇ 96 ਖੜਿਆ ਜੋ ਦੱਸਿਆ ਸੀ ਤੇ ਮੋਗਾ ਨੇ ਵੀ ਦੱਸਿਆ। ਉਹ ਉਹਨਾਂ ਫਿਰ ਜਿਵੇਂ ਲੋਕਾਂ ਨੇ ਦੱਸਿਆ ਨਾ ਹੋਰਾਂ ਨੇ ਵੀ ਉਹ ਉਵੇਂ ਜਿਵੇਂ ਲਿਖ ਕੇ ਉਹਦੇ ਘੱਲਦਾ ਤੇ ਉਧਰੋਂ ਫਿਰ ਕਾਗਜ਼ ਦੁਬਾਰੇ ਫਿਰ ਆ ਗਏ ਬਣ ਕੇ। ਅੱਛਾ। ਤੇ ਫਿਰ ਜ਼ਮੀਨ ਲਾਟ ਹੋਈ ਇੱਥੇ। ਅੱਛਾ। ਤੇ 14 ਕਿੱਲੇ ਸੋਨੀ ਇੱਥੇ ਲਾਟ ਹੋਈ ਨਹਿਰੀ ਉੱਥੇ ਮੁਲਤਾਨ 32 ਚੱਕ 32 ਚੱਕ 'ਚ। ਅੱਛਾ। ਤੇ ਬਾਕੀ ਬਰਾਨੀ ਜ਼ਮੀਨ ਸੀ ਉਹ 31 ਚੱਕ ਦੇ ਬਾਅਦ ਟਿੱਬੇ ਪਏ ਸੀ ਉਹ ਪਾ ਦੇ। ਤੇ ਮੈਂ ਦਾਦਾ ਆਖਣ ਲੱਗਾ ਚਾਹੀਦੀ ਨਹੀਂ ਇਸ ਜਾਵਾਂਗੇ ਵਾਪਸ। ਉਹ ਜੀ ਆਉਣ ਜਾਣ ਫਿਰ ਕਿਉਂ ਆਇਆ ਜਾਂਦਾ? ਉਹ ਜੇ 14 ਕਿੱਲੇ ਸੀ ਜ਼ਮੀਨ ਉਹ ਫਿਰ ਵਾਹੀ ਕਰਨ ਲੱਗ ਪਏ ਮੇਰੇ ਵਾਲ ਸਾਹਿਬ ਜੀ ਤੇ ਮੇਰੇ ਚਾਚੇ ਹੋਰੀ ਮੇਰੇ ਦਾਦੇ ਸਾਰੇ ਇਕੱਠੇ ਸੀ ਉਸ ਮੌਕੇ। ਅੱਛਾ ਨਹੀਂ ਭਰਾ ਇਕੱਠੇ ਰਹੇ ਕਾਫੀ ਚਿਰ। ਤੇ ਉਸ ਤੋਂ ਬਾਅਦ ਜਦੋਂ ਉੱਥੇ ਰਹਿਣ ਲੱਗ ਪਏ ਜੋ ਉਹ ਮੁਲਤਾਨੀ ਸੀ ਕਿ ਬਦਮਾਸ਼ ਦੋ ਭਰਾ ਰੀਮਾ ਤੇ ਕਰੀਮਾ। ਅੱਛਾ। ਤੇ ਉਹ ਲੋਕਾਂ ਦੀ ਫਸਲ ਪੱਟ ਕੇ ਲੈ ਜਾਂਦੇ ਸੀਗੇ। ਅੱਛਾ। ਜੇ ਕਬਾਹ ਦੀ ਮੌਸਮ ਕਬਾਹ ਚੱਕ ਜਾਣੀ, ਜੇ ਦਾਣਿਆਂ ਦਾ ਮੌਕਾ ਆਉਣਾ ਤਾਂ ਦਾਣੇ ਚੱਕ ਜਾਣੇ ਤੇ ਕੋਈ ਛੱਡਦੇ ਨਹੀਂ ਸੀ। ਬੰਦੇ ਜੋ ਮਾਰੇ ਕੁੱਟੇ ਗਏ ਸੀ ਲੜਨ ਜੋਗੇ ਕਿਸੇ ਨਾਲ ਹੈ ਨਹੀਂ ਸੀ, ਚੁੱਪ ਕਰ ਜਾਂਦੇ ਸੀ। ਮਹਾਜਰ ਆਏ ਸੀ ਸਾਰੇ ਆਪਣਾ ਮਤਲਬ ਖਾਣ ਪੀਣ ਦਾ ਹੀ ਮਰਾਂ ਕਰ ਮਾਸ ਕੇ ਕਰਦੇ ਸੀ। ਤੇ ਇਸ ਨਾਲ ਇੱਕ ਵਾਰ ਸਾਡੀ ਵੀ ਕਬਾਹ ਚੁਗਲ ਗਏ। ਅੱਛਾ। ਤੇ ਉਹਦਾ ਨਾਲ ਕਬਾਹ ਚੁਗਲ ਗਏ ਤੇ ਉਹ ਮੁੜ ਕੇ ਫੇਰ ਜਦੋਂ ਦੂਜੀ ਵਾਰੀ ਫੇਰ ਕਬਾਹ ਖਰੀਦ ਮੈਂ ਜ਼ਿਆਦਾ ਆਖਣ ਲੱਗਾ ਕਿ ਹੁਣ ਨਾ ਚੁਗਲਦਾ ਖਿਆਲ ਰੱਖਿਆ ਜੇ ਹੁਣ ਨਾ ਇਹਦਾ ਕਰਨ ਲੱਗਿਆ ਜੇ। ਉੱਥੇ ਉਹ ਇੱਕ ਮੇਰਾ ਮਾਮਾ ਉੱਥੇ ਆਇਆ ਸੀਗਾ ਤੇ ਇੱਕ ਮੇਰਾ ਬੂਸ ਮੇਰਾ ਮਾਮਾ ਆਖਣਾ ਤਾਇਆ ਤੇਰੇ ਚੁੱਪ ਕਰ ਜਾਣਾ ਜਬ ਕਰ ਦਈਏ। ਉਹਨੇ ਕਿਹਾ ਮਾਰ ਦੋ ਵੀ ਸਕ ਜਿਵੇਂ ਹੁੰਦੀ ਹੈ ਆ ਮੈਂ ਛੜਾ ਲੂੰ ਛੜਾ ਗਿਆ। ਉਹ ਜਨਾਬ ਕਬਾਹ ਤੋਂ ਫੇਰ ਆਵੜੇ ਤੇ ਇਹ ਭਾਈ ਦੋਵੇਂ ਫੇਰ ਜਾਵੜੇ। ਇਹ ਜਾ ਦੋਨਾਂ ਨੇ ਇੱਕ ਨੂੰ ਦੇਖ ਲਿਆ ਉੱਥੇ। ਅੱਛਾ। ਮੇਰੇ ਵਾਲ ਸਾਹਿਬ ਨੇ ਮਾਰੀ ਬੰਦੂਕ ਨੂੰ ਬਲੈਕ ਮੇਰੀ ਬੰਦੂਕ ਕਮਰਾ ਕਾ ਹੋਣੀ ਲੜਨਾ ਹੈ ਕੋਈ ਨਹੀਂ ਸੀ। ਤੇ ਉਹਨੇ ਇੱਕ ਨੂੰ ਦੇਖ ਲਿਆ ਭੱਜ ਲਿਆ। ਉਹ ਮੇਰੇ ਮਾਮੇ ਨੇ ਭੱਜ ਕੇ ਮਗਰੋਂ ਫੜ ਲਿਆ ਉਹਨੇ ਮਾਰੀ ਗੋਲੀ ਉਹਨੂੰ ਖਿੱਚ ਕੇ ਸਿੱਟਦਾ ਤੇ ਇਹ ਸਿੱਟਦਾ ਉੱਥੇ। ਤੇ ਮੇਰੇ ਵਾਲ ਸਾਹਿਬ ਨੇ ਸਾਨੂੰ ਭਾਈ ਜਵਾਕਾ ਜਿਹੜਾ ਹੁੰਦੇ ਸੀ ਅਸੀਂ ਨਿੱਕੇ ਨਿੱਕੇ ਤਿੰਨ ਅਸੀਂ ਭੈਣਾਂ ਸੀਗੀਆਂ ਤੇ ਤਿੰਨ ਅਸੀਂ ਭਰਾ ਸੀ। ਉਹ ਚੱਕਿਆ ਵੜ ਲਾ ਕੇ ਹਿੰਦੁਸਤਾਨ ਜਾਂਦੇ। ਅੱਛਾ। ਤੁਹਾਨੂੰ ਲੈ ਕੇ ਤੁਹਾਡੇ ਵਾਲਦ ਸਾਹਿਬ ਇਸ ਹਾਲਾਤ ਦੇ ਵਿੱਚ ਵਾਪਸ ਚਲੇ ਗਏ ਇੰਡੀਆ 'ਚ। ਤੇ ਉੱਥੇ ਪਿੰਡ ਸੀ ਗੋਰੀਆ ਜਿੱਥੇ ਅਸੀਂ ਗਏ। ਅੱਛਾ। ਪਿੰਡ ਗੋਰੀਆ ਤੇ ਉਹ ਸੀ ਇੱਕ ਕਰਾਰ ਦਾ ਪਿੰਡ। ਉੱਥੇ ਜਾਂਦੇ ਰਹੇ
ਗੋਰੀਆ ਤੁਸੀਂ ਇੱਥੋਂ ਹਿਜਰਤ ਕਰਕੇ ਕਿੱਥੇ ਚਲੇ ਗਏ? ਗੋਰੀਆ ਗੋਰੀਆ ਪਿੰਡ ਸੀ ਇੰਡੀਆ 'ਚ। ਇਹ ਤਹਿਸੀਲ ਕਿਹੜੀ ਸੀ? ਤਹਿਸੀਲ ਸੀ ਉਹ ਤਹਿਸੀਲ ਸਰਸਾ, ਅੱਛਾ, ਜ਼ਿਲ੍ਹਾ ਹਿਸਾਰ ਜ਼ਿਲ੍ਹਾ ਹਿਸਾਰ। ਤੇ ਪਿੰਡ ਗੋਰੀਆ। ਤੇ ਉੱਥੇ ਚਲੇ ਗਏ। ਉੱਥੇ ਅਸੀਂ ਕਾਫੀ ਤਕਰੀਬਨ 5 ਸਾਲ ਕੇ 6 ਸਾਲ 5 ਸਾਲ ਦੇ ਕਰੀਬ ਰਹੇ। ਉੱਥੇ ਰਹੇ ਗੋਰੀਆ ਵਾਲੇ? ਉੱਥੇ ਕਿਹਦੇ ਕੋਲ ਰਹੇ ਤੇ ਕੀ ਕਰਦੇ ਸੀ? ਉੱਥੇ ਉਹ ਪਿਆਰਾ ਲਾਲ ਜਿਹੜਾ ਸੀ ਉਹ ਜ਼ਮੀਨ ਵਾਹ ਸੀ ਤੇ ਉਹਦੇ ਕੋਲ ਟਰੈਕਟਰ ਵੀ ਸੀਗਾ। ਮੇਰਾ ਭਾਈ ਟਰੈਕਟਰ ਚਲਾਉਂਦਾ ਸੀਗਾ ਤੇ ਬਾਕੀ ਮੇਰੇ ਬਾਲ ਸਾਹਿਬ ਮੇਰੇ ਭਾਈ। ਮਤਲਬ ਜ਼ਮੀਨ ਉਹਨਾਂ ਦੇ ਨਾਲ ਵਾਹੁਣੀ, ਨਾਲ ਕੰਮ ਸ਼ਾਮ ਕਰਨਾ ਤੇ ਉੱਥੇ ਆਪ ਵੀ ਕਰਨਾ, ਉਹਨਾਂ ਹੋਰ ਕੋਈ ਬੰਦਾ ਅਸੀਂ ਨਹੀਂ ਕਰਦੇ। ਅੱਛਾ, ਤੁਸੀਂ ਕਰ। ਤੇ ਇਹ ਉੱਥੇ ਜੋ ਫਿਰ ਤੁਸੀਂ ਗਏ, ਕਿੰਨੀ ਉਮਰ ਸੀ ਤੁਹਾਡੀ ਉਦੋਂ? ਮੇਰੀ ਉਮਰ ਤਕਰੀਬਨ ਉੱਥੇ ਜਦੋਂ ਗਏ ਆ ਨਾ ਉਦੋਂ 12-13 ਸਾਲ ਦੇ ਕਰੀਬ ਦੇ ਇੱਥੇ ਸੀ। ਮੈਨੂੰ ਪੂਰੀ ਯਾਦ ਤਾਂ ਹੈ ਕੋਈ ਨਹੀਂ। ਉੱਥੇ ਜਾ ਕੇ ਸਕੂਲ ਦਾਖਲਾ ਲਿਆ? ਹਾਂ, ਸਕੂਲ ਦਾਖਲਾ ਲਿਆ। ਸਕੂਲ ਉੱਥੇ ਦਾਖਲਾ ਹੀ ਸਮਝ ਲਓ ਕਿ ਸਕੂਲ ਰਾਤ ਨੂੰ ਲੱਗਦੇ ਸੀਗੇ ਤਲੀਮੇ ਬਾਲਗਾਂ। ਅੱਛਾ। ਤੇ ਉੱਥੇ ਰਾਤ ਨੂੰ ਜਿਹੜੇ ਲੋਕੀ ਕੰਮ ਕੁੰਮ ਕਰਦੇ ਵੱਡੇ ਬੰਦੇ ਵੀ ਜਾਂਦੇ ਸੀ। ਅੱਛਾ ਅੱਛਾ, ਉਹ ਤਲੀਮੇ ਬਾਲਗਾਂ ਜੀ ਸੀ ਹਾਂ, ਤੇ ਵੱਡੇ ਬੰਦੇ ਵੀ ਜਾਂਦੇ ਸੀ। ਹਾਂਜੀ। ਤੇ ਤੁਸੀਂ ਵੀ ਰਾਤ ਨੂੰ ਉੱਥੇ ਸਕੂਲ ਅਸੀਂ ਮੈਂ ਦਿਨੇ ਬੱਕਰੀਆਂ ਚਾਰਨੀਆਂ ਤੇ ਰਾਤ ਨੂੰ ਉੱਥੇ ਸਕੂਲੇ ਜਾ ਵੜਨਾ। ਅੱਛਾ। ਤੇ ਸਕੂਲੇ ਕੀ ਜਾ ਵੜਨਾ, ਉਹ ਇਸ ਤਰ੍ਹਾਂ ਵੀ ਹੋਇਆ ਕਿ ਸਕੂਲੇ ਬਾਅਦ ਜਾਣ ਲੱਗੇ, ਪਹਿਲਾਂ ਅਸੀਂ ਜਾਣ ਲੱਗੇ ਸਕੂਲ ਲੱਗ ਗਏ ਨਾ ਤੇ ਸਕੂਲੇ ਕੋਈ ਜਾਵੇ ਹੀ ਨਾ। ਤੇ ਆਖਣ ਲੋਕਾਂ ਨੂੰ ਜੋ ਉਹ ਆਖਣ ਲਾਏ ਐਵੇਂ ਭੌਂਕਦੇ ਫਿਰਦੇ ਆ। ਤੇ ਉਹਨਾਂ ਨੇ ਉੱਥੇ ਹਕੂਮਤ ਨੂੰ ਲਿਖ ਕੇ ਲੋਕ ਨਹੀਂ ਆਉਂਦੇ। ਤੇ ਉੱਥੋਂ ਹਕੂਮਤ ਨੇ ਇੱਕ ਢੋਲਕੀ ਤੇ ਇੱਕ ਹਾਰਮੋਨੀ ਵਾਜਾ, ਅੱਛਾ, ਤੇ ਇੱਕ ਗੈਸ ਤੇ ਕੋਈ ਚਾਹ ਚੂਹ ਦੇ ਕੱਪ ਕੁੱਪ ਜੇ ਤੇ ਐਸੇ ਵੈਸੇ ਖਾ ਦਿੱਤੇ। ਲਖਨ ਜਾਣ ਦੀ ਕੋਈ ਲੋੜ ਨਹੀਂ। ਅੱਛਾ। ਔਰ ਸ਼ਾਮ ਨੂੰ ਜਦੋਂ ਸ਼ਾਮ ਪੈ ਜੇ ਰੋਟੀ ਲੋਕੀ ਖਾ ਲੈਣ ਨਾ, ਉਦੋਂ ਲੋਕ ਗੈਸ ਮਚਾ ਕੇ ਢੋਲ ਹਾਰਮੋਨੀ ਵਾਜਾ ਵਜਾਉਣ, ਢੋਲ ਕੇ ਖੜਕਾਉਣ, ਲੋਕ ਭੱਜ ਕੇ ਜਾਵਣ ਉੱਥੇ ਜਾਵਣ, ਉੱਥੇ ਪੜਾਉਣ ਲੱਗ ਪੈਣ ਫਿਰ ਉਹ। ਅੱਛਾ, ਅੱਜ ਉੱਥੇ ਜਾਵੜਾ ਕਰਨ ਤੇ ਮੈਂ ਵੀ ਭੱਜ ਕੇ ਜਾਵੜਿਆ ਕਰਾਂ। ਅੱਛਾ, ਜਾਵੜਿਆ ਕਰ ਤੇ ਉੱਥੇ ਜਾਓ, ਉਹ ਲੋਕਾਂ ਨੂੰ ਦੱਸਣ ਪੜ੍ਹੋ, ਤਾਲੀਮ ਸਿੱਖੋ, ਇਲਮ ਸਿੱਖੋ। ਤਾਲੀਮ ਉਦੋਂ ਆਮ ਨਹੀਂ ਸੀ, ਕੋਈ ਵਿਰਲਾ ਬੰਦਾ ਕੋਈ ਬੰਦਾ ਪੜ੍ਹਦਾ ਸੀ ਨਾ। ਇਹ ਪਿੰਡਾਂ 'ਚ ਸਕੂਲ ਕੋਈ ਨਹੀਂ, ਵੱਡਾ ਸ਼ਹਿਰਾਂ 'ਚ ਹੁੰਦੇ ਸੀ, ਉੱਥੇ ਲੋਕ ਪੜ੍ਹਦੇ ਸੀ। ਕੋਈ ਰੀਛਾਂ ਦੇ ਬੰਦੇ ਬੱਚੇ ਕੋਈ ਪੜ੍ਹਦਾ ਕੋਈ ਨਹੀਂ, ਪਰ ਪਤਾ ਹੀ ਸੀ ਤਾਲੀਮ ਹੁੰਦੀ ਕੀ ਹੈ। ਉਹ ਪਿੰਡਾਂ 'ਚ ਸਕੂਲ ਫਿਰ ਆਸਤਾ ਬਾਅਦ 'ਚ ਆਏ। ਤੇ ਉਹ ਭਾਜਿਆ ਕਰਨ ਤੇ ਮੈਂ ਵੀ ਜਾਵੜਿਆ ਕਰਾਂ। ਉਹ ਚਾਹ ਪਕਾਇਆ ਕਰਨ ਤੇ ਸਾਰਿਆਂ ਨੂੰ ਕੱਪ ਵਾਵਾ ਦੀ ਕੱਪੀ ਹੋਈ ਸੀ, ਉਹ ਚਾਹ ਦਿਆ ਕਰਨ। ਤੇ ਉਹ ਮਾਸਟਰਾਂ ਨੇ ਮੈਨੂੰ ਕੀ ਕੀਤਾ ਨਾ, ਵੀ ਮੈਨੂੰ ਲੱਗਦਾ ਕਿ ਤੂੰ ਅਖੀਰ ਚਾਹ ਫੜਾਇਆ ਕਰ। ਮੈਂ ਚਾਹ ਫੜਾਉਣ ਲੱਗ ਪਿਆ ਕਰਾਂ ਤੇ ਮੁੜ ਕੇ ਮੈਨੂੰ ਆਹ ਬਹੁਤ ਭਾਂਡੇ ਵੀ ਧੋਦੇ। ਮੈਨੂੰ ਉਦੋਂ ਇੰਨੀ ਗੱਲ ਕੋਈ ਨਹੀਂ ਸੀ, ਮੈਂ ਭਾਂਡੇ ਵੀ ਧੋਇਆ ਕਰਾਂ। ਉਹ ਮਾਸਟਰਾਂ ਨੇ ਫਿਰ ਮੈਨੂੰ ਉੱਥੇ ਪੜ੍ਹਾਉਣਾ ਸ਼ੁਰੂ ਕਰਤਾ ਆਪੇ ਹੀ। ਅੱਛਾ। ਤੇ ਦਾਖਲ ਵੀ ਕਰ ਲਿਆ। ਤੇ ਉਹ ਮੈਨੂੰ ਸਾਰੇ ਸਬਕ ਦਿਆ ਕਰਨ। ਨਹੀਂ, ਤੁਹਾਨੂੰ ਉੱਥੇ ਉਹ ਕੀ ਹਿੰਦੀ ਪੜ੍ਹਾਉਂਦੇ ਸੀ? ਗੁਰਮੁਖੀ ਹਿੰਦੀ ਵੀ ਪੜ੍ਹਾਉਂਦੇ ਸੀ, ਗੁਰਮੁਖੀ ਪੜ੍ਹਾਉਂਦੇ ਸੀਗੇ। ਜਿਹੜਾ ਕੋਈ ਇਲਮ ਪੜ੍ਹੇ ਉਹੀ ਪੜ੍ਹਾਉਂਦੇ ਸੀਗੇ। ਇੰਗਲਿਸ਼ ਵੀ ਪੜ੍ਹਾਉਂਦੇ? ਇੰਗਲਿਸ਼ ਪੜ੍ਹਾਉਂਦੇ ਸੀਗੇ। ਇੱਕ ਆਪਣੇ ਗੁਰਮੁਖੀ ਆਉਂਦੀ ਤੁਹਾਨੂੰ? ਹਾਂ, ਸੁਣਾਓ। ਹਾਂ, ਗੁਰਮੁਖੀ ਦਾ ਪਹਿਲਾ ਹਰਫ ਹੈ ਜੀ ਊੜਾ ਆੜਾ ਈੜੀ ਸੱਸਾ ਹਾਹਾ ਕੱਕਾ ਖੱਖਾ ਗੱਗਾ ਘੱਗਾ ਗੰਗਾ ਚੱਚਾ ਛੱਛਾ ਜੱਜਾ ਝੱਜਾ ਜੰਨਾ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਪੱਪਾ ਫੱਫਾ ਬੱਬਾ ਪੱਬਾ ਮੰਮਾ ਯਈਆ ਰਾਰਾ ਲੱਲਾ ਵਾਵਾ ਰਾਰਾ। ਅੱਛਾ, ਇਹ ਹਰੂਫੇ ਤੱਜੀ ਆ ਉਹਦੇ? ਹਾਂ। ਤੇ ਤੁਸੀਂ ਉਹ ਹਰੂਫੇ ਤੱਜੀ ਤੁਹਾਨੂੰ ਆਉਂਦੇ ਆ, ਲਿਖਣੇ ਵੀ ਆਉਂਦੇ? ਹਾਂ। ਲਿਖ ਲੈਂਦੇ ਹੋ? ਹਿੰਦੀ ਵੀ ਲਿਖ ਲੈਂਦੇ ਹੋ? ਹਿੰਦੀ ਵੀ ਆਉਂਦੇ ਉਹਦੇ ਹਰੂਫੇ ਤੱਜੀ ਦੇ? ਹਿੰਦੀ ਦੇ ਕੀ ਨੇ? ਕੈ ਖੈ ਗੈ ਜੈ ਧੈ ਨੈ ਇਸ ਤਰ੍ਹਾਂ ਹੁੰਦੇ ਹੋ। ਅੱਛਾ, ਹਿੰਦੀ ਦੇ? ਹਾਂਜੀ। ਅੱਛਾ, ਤੂੰ ਉਹ ਵੀ ਲਿਖ ਲੈਂਦੇ ਹੋ, ਇਹ ਵੀ ਲਿਖ ਲੈਂਦੇ? ਪੜ੍ਹ ਵੀ ਲੈਣਾ। ਅੱਛਾ, ਉੱਥੇ ਤੁਸੀਂ ਫਿਰ ਉਹ ਜਿਹੜੇ ਤੁਹਾਡੇ ਉਸਤਾਦ ਸੀ ਉਹਨਾਂ ਦਾ ਕੀ ਨਾਂ ਸੀ? ਇੱਕ ਦਿਨ ਅਸੀਂ ਸਤਪਾਲ। ਸਤਪਾਲ? ਹਾਂਜੀ। ਅੱਛਾ। ਤੇ ਇੱਕ ਦਿਨ ਸੀਗਾ ਪਿਆਰਾ, ਖਰੇ ਕੀ ਨਾਂ ਸੀ ਹੁਣ ਮੈਨੂੰ ਯਾਦ ਨਹੀਂ ਗਾ। 4 ਸੀਗੇ ਉਹ। ਅੱਛਾ, ਹਿੰਦੂ ਸੀ ਚਾਰੇ? ਚਾਰੇ ਹਿੰਦੂ ਸੀਗੇ। ਅੱਛਾ, ਤੁਹਾਡੇ ਉੱਥੇ ਜਿਹੜੇ ਨਾਲ ਪੜ੍ਹਦੇ ਸੀ ਉਹਨਾਂ ਦੇ ਵੀ ਨਾਂ ਕੋਈ ਆਉਂਦੇ ਆ? ਹਾਂ। ਇੱਕ ਸੀਗਾ ਬਨਵਾਰੀ ਲਾਲ, ਉਹ ਲੁਹਾਰਾਂ ਦਾ ਮੁੰਡਾ ਸੀਗਾ। ਅੱਛਾ। ਹਿੰਦੂ ਲੁਹਾਰ ਸੀਗੇ। ਅੱਛਾ। ਤੇ ਇੱਕ ਉਹ ਸੀ, ਉਹ ਅਸੀਂ ਇਕੱਠੇ ਬੈਠ ਪੜ੍ਹਦੇ ਹਾਂ। ਤੇ ਇੱਕ ਰਾਮ ਚਿੜਾ ਕਰਕੇ ਸੀਗਾ, ਉਹ ਮੋਚੀਆਂ ਦਾ ਮੁੰਡਾ ਸੀਗਾ, ਹਿੰਦੂ, ਉਹਨੂੰ ਚਿਮਾਰ ਬੋਲਦੇ ਆ। ਉਹ ਆਪਾਂ ਮੋਚੀ ਆਏ ਨਾ ਚਿਮਾਰ ਆਖਦੇ। ਅੱਛਾ। ਉਹ ਚਿਮਾਰ ਮੁੰਡਾ ਸੀ, ਕੋ ਰਾਮ ਚਿੜਾ ਕਰਕੇ ਨਾਂ ਸੀਗਾ। ਅੱਛਾ। ਇੱਕ ਉਹ ਹੁੰਦਾ ਸੀਗਾ। ਉਹ ਹੋਰ ਤਾਂ ਕਈ ਸੀ, ਭੁੱਲ ਭੱਲ ਕੇ ਹੁਣ ਯਾਦ ਨਹੀਂ ਆਉਂਦੇ, ਹੈ ਨਾ। ਉੱਥੇ ਉਹਨਾਂ ਦੇ ਨਾਲ ਰਲ ਕੇ ਖੇਲਦੇ ਹੁੰਦੇ ਸੀ? ਹਾਂ, ਨਾਲ ਖੇਲਦੇ ਨੇ। ਉਹਨਾਂ ਦੇ ਘਰਾਂ 'ਚ ਵੀ ਚਲ ਜਾਂਦੇ ਸੀ? ਹਾਂ, ਘਰੇ ਵੀ ਜਾਂਦੇ ਨੇ।
ਖਾਣਾ ਪੀਣਾ ਉਹਨਾਂ ਨੇ ਵਿਆਹ ਸ਼ਾਦੀਆਂ 'ਚ ਵੇਦ ਜਾ ਕੇ ਉਹਨਾਂ ਦੇ ਉਹ ਫੇਰੇ ਫੂਰੇ ਹੁੰਦੇ ਤੇ ਉਹਨਾਂ ਦੇ ਢੋਲ ਢੂਲ ਵੱਜਦੇ। ਪਿਆਰ ਮੁਹੱਬਤ ਨਾਲ ਇੱਕ ਦੂਸਰੇ ਨਾਲ ਰਹਿੰਦੇ। ਹਾਂ, ਅੱਛਾ ਕੋਈ ਪਰਵਾਹ ਨਹੀਂ ਸੀ ਕਿਸੇ ਗੱਲ ਦੀ। ਅੱਛਾ ਤੇ ਨਾ ਉਹ ਕੋਈ ਐਸੀ ਗੱਲ ਹੀ ਕਰਦਾ ਸੀ ਕੋਈ, ਨਾ ਕਿਸੇ ਨੂੰ ਪਤਾ ਹੀ ਸੀ ਉੱਥੇ। ਅੱਛਾ ਤੇ ਇਹ ਸਾਰਾ ਪਿੰਡ ਹਿੰਦੂਆਂ ਦਾ ਸੀ ਜਿੱਥੇ ਤੁਸੀਂ ਰਹਿੰਦੇ? ਹਾਂ, ਸਾਰਾ ਪਿੰਡ ਗੋਰੀ ਵਾਲਾ। ਹਾਂਜੀ। ਤੇ ਇਹਦੇ ਨਾਲ ਪਿੰਡ ਕਿਹੜੇ ਸੀ? ਇਹ ਨਾਲ ਪਿੰਡ ਸੀਗੇ ਆਪਣੇ, ਇੱਕ ਸੀ ਸਿੱਖਾਂ ਦਾ ਪਿੰਡ ਮੱਟ। ਮੱਟ? ਹਾਂ, ਮੱਟ। ਅੱਛਾ। ਤੇ ਇੱਕ ਆਪਣੇ ਮੁਸਲਮਾਨ ਪਿੰਡ ਸੀ ਨਾਲ ਮਲਕਪੁਰਾ, ਇੱਕ ਰਤਾ ਖੇੜਾ, ਤੇ ਇੱਕ ਮੋਦੀ, ਇੱਕ ਲੰਮੀ, ਇੱਕ ਮੌਜਗੜ੍ਹ, ਇੱਕ ਖੂਹੀ ਖੇੜਾ, ਭਾਰੂ ਖੇੜਾ, ਤੇ ਇੱਕ ਹਿੰਦੂਆਂ ਪਿੰਡ ਸੀ ਮੂਨਾ ਵਾਲੀ ਨਾਲ ਉੱਥੇ। ਇਹ ਪਿੰਡ ਸੀ ਉੱਥੇ। ਅੱਛਾ। ਤੇ ਉੱਥੇ ਜੀ ਕਾਫੀ ਚਿਰ ਰਹੇ, ਕੁਝ 5-6 ਸਾਲ ਤੱਕ ਰਹੇ ਹੀ ਹੈ। ਇੰਨਾ ਉਹਦਾ ਤਾਂ ਕਰਿਆ ਨਹੀਂ ਵੀ ਐਂ ਵੀ ਹੋਊਗਾ ਜਾਂ ਐਂ ਵੀ ਹੋ ਜਾਣਾ, ਪਤਾ ਕੋਈ ਨਹੀਂ ਸੀਗਾ। ਉੱਥੋਂ ਫਿਰ ਮੇਰੇ ਵਾਲ ਸਾਹਿਬ ਆਖਣ ਲੱਗੇ ਵੀ ਆਪਾਂ ਇੱਥੇ ਰਹਿੰਦੇ, ਇਹ ਤਾਂ ਮੁਸਲਮਾਨਾਂ ਦੇ ਘਰ ਤਾਂ ਹੈ ਕੋਈ ਨਹੀਂ ਕੋਈ, ਤੇ ਕੋਈ ਮਰ ਕੇ ਚਾਹ ਹੋ ਜਾਏ ਜਾਂ ਯਾਹ ਹੋਏ ਤੇ ਜਨਾਜ਼ਾ ਕਰਾਉਣਾ ਜਾਂ ਹੋਣਾ ਕੋਈ ਨਹੀਂ। ਤੇ ਰੋਜ਼ ਤਾਂ ਅੱਲਾ ਦਿੰਦਾ ਰਹਿੰਦਾ। ਉੱਥੋਂ ਜਨਾਬ ਫਿਰ ਚੱਕਿਆ ਸਮਾਨ ਤੇ ਪਿੰਡ ਸੀ ਜੰਡਾਂ ਵਾਲੀ ਰਾਜਵੀਰ, ਤੇ ਉੱਥੋਂ ਚੱਕਿਆ ਸਮਾਨ ਤੇ ਜੰਡਾਂ ਵਾਲੀ ਆ ਗਏ। ਅੱਛਾ। ਜੰਡਾਂ ਵਾਲੀ ਐਸੇ ਮੁਸਲਮਾਨ ਸੀ, ਗੁਲਾਮ ਰਸੂਲ ਤੇ ਇੱਕ ਮੁਹੰਮਦ ਖਾਨ। ਜੰਡਾਂ ਵਾਲੀ ਕਿੱਥੇ ਪਿੰਡ ਸੀ ਇਹ? ਰਾਜ ਬੀਕਾਨੇਰ ਸੀ। ਅੱਛਾ, ਰਾਜ ਬੀਕਾਨੇਰ। ਤਹਿਸੀਲ ਹਨੂਮਾਨਗੜ੍ਹ, ਜ਼ਿਲ੍ਹਾ ਗੰਗਾਨਗਰ। ਅੱਛਾ। ਇੱਥੇ ਆ ਗਏ ਸੀ। ਤੇ ਇੱਥੇ ਆ ਕੇ ਇੱਥੇ ਉਹ ਗੁਲਾਮ ਰਸੂਲ ਦੀ ਜ਼ਮੀਨ ਸੀਗੀ, ਤੇ ਉਹਨੇ ਆਖਿਆ ਤੁਸੀਂ ਵਾਹੀ ਜਾਓ ਤੇ ਕਾਈ ਜਾਓ। ਤੀਸਰਾ ਹਿੱਸਾ ਹੁੰਦਾ ਸੀਗਾ ਵਾਹਣ ਵਾਲੇ ਦਾ, 2 ਹਿੱਸੇ ਮਾਲਕਾਂ ਦੇ, ਖਰਚਾ ਮਾਲਕ ਦਿੰਦੇ ਸੀ। ਉੱਥੇ ਰਹਿੰਦੇ ਰਹੇ ਕਾਫੀ ਚਿਰ। ਕਿੰਨੀ ਕੁ ਦੇਰ ਉੱਥੇ ਰਹੇ? ਉੱਥੇ ਕੋਈ ਰਹੇ ਸੀ 5-6-7 ਉਹ ਸਾਰਾ ਮੁਸਲਮਾਨਾਂ ਦਾ ਪਿੰਡ ਸੀ? ਹਾਂ, ਮੁਸਲਮਾਨ ਵੈਸੇ ਹਿੰਦੂ ਵੀ ਸੀਗੇ ਵਿੱਚ, ਲੇਕਿਨ ਮੁਸਲਮਾਨ ਦੇ ਘਰ ਜ਼ਿਆਦਾ ਸੀਗੇ। ਅੱਛਾ। ਬਹੁਤ ਵੱਡਾ ਪਿੰਡ ਸੀ। ਅੱਛਾ। ਮਸਜਿਦ ਬਣੀ ਸੀ? ਹਾਂ, ਮਸਜਿਦ ਬਹੁਤ ਵੱਡੀ ਸੀਗੀ। ਅੱਛਾ। ਬੜੀ ਆਲੀਸ਼ਾਨ ਮਸਜਿਦ ਹੈ ਉੱਥੇ। ਪੜ੍ਹਦੇ ਵੀ ਸੀ ਇੱਥੇ? ਤੁਸੀਂ ਇੱਥੇ ਵੀ ਆਣ ਕੇ ਪੜ੍ਹਦੇ ਰਹੇ? ਉਹ ਇੱਥੇ ਆ ਕੇ ਤੇ ਫਿਰ ਕੀ ਅਸੀਂ ਪੜ੍ਹਨਾ ਸੀਗਾ। ਉਹ ਮਸਜਿਦ ਕੋਲ ਉੱਥੇ ਸੀ ਨਾ। ਉਹ ਕਿੱਥੇ? ਹਿੰਦੁਸਤਾਨ 'ਚ। ਬੀਕਾਨੇਰ ਜੀ ਤੋਂ ਕਿਤੇ ਦੱਸਣ ਡੇ ਜੇ? ਉਹ ਜੰਡਾਂ ਵਾਲੀ 'ਚ। ਜੰਡਾਂ ਵਾਲੀ 'ਚ। ਤੇ ਉੱਥੇ ਮੌਲਵੀ ਸੀ ਇਬਰਾਹੀਮ। ਹਾਂ। ਤੇ ਉਹ ਪੜ੍ਹਾਉਂਦਾ ਸੀ ਲੋਕਾਂ ਨੂੰ। ਅੱਛਾ। ਅੱਜ ਉੱਥੇ ਫਿਰ ਦਾਖਲ ਹੋ ਗਏ। ਅੱਛਾ, ਉੱਥੇ ਫਿਰ ਤੁਸੀਂ ਦਾਖਲ ਹੋ ਗਏ? ਉੱਥੇ ਅਸੀਂ ਅਰਬੀ ਤੇ ਕੁਰਾਨ ਪਾਕ ਦੇ ਆਹ ਜਿਹੜੇ ਕਹਿਦੇ ਕੋਈ ਸੀ ਇਹ ਪੜ੍ਹਨੇ ਸ਼ੁਰੂ ਹੋਏ। ਤੇ ਅਲੱਗ ਹੀ ਅਰਬੀ ਸਾਨੂੰ। ਉੱਥੇ ਵੀ ਹਿੰਦੀ ਪੜ੍ਹਾਉਂਦੇ ਸੀ? ਨਹੀਂ, ਉੱਥੇ ਮਸਜਿਦ 'ਚ ਹਿੰਦੀ ਨਹੀਂ ਪੜ੍ਹਾਉਂਦੇ ਸੀਗੇ। ਨਾ ਗੁਰਮੁਖੀ? ਹਾਂ, ਉੱਥੇ ਨਹੀਂ ਪੜ੍ਹਾਉਂਦੇ, ਉੱਥੇ ਸਕੂਲ 'ਚ ਪੜ੍ਹਾਉਂਦੇ। ਅੱਛਾ। ਸਕੂਲ ਹੈਗਾ ਸੀ। ਤੇ ਸਕੂਲ ਵੀ ਅਸੀਂ ਕਈ ਵਾਰੀ ਐਵੇਂ ਜਾਵੜ ਮਾਸਟਰਾਂ ਕੋਲ, ਤੇ ਉੱਥੇ ਅਰਬੀ ਪੜ੍ਹਦੇ ਰਹੇ। ਸਹੀ। ਤੇ ਪੜ੍ਹਦੇ ਕਾਫੀ ਦੇਰ ਰਹੇ। ਅਲੱਗ ਹੀ ਕੁਰਾਨ ਪਾਕ ਦੇ ਮੁਤਾਬਕ ਜਿਹੜੇ ਕਾਇਦੇ ਕੂਦੇ ਸੀਗੇ ਤੇ 5 ਸੂਟ ਤੇ ਅਸੀਂ ਪੜ੍ਹ ਪੁੜ ਗਏ। ਤੇ ਉਸ ਤੋਂ ਬਾਅਦ ਕੁਛ ਦੇਰ ਬਾਅਦ ਵਾਹਵਾ ਦੇਰ ਹੋਈ ਤੇ ਮੇਰੀ ਭੂਆ ਦਾ ਪਤਾ ਨੂੰ ਗਿਆ ਉੱਥੇ ਮਿਲਣ ਵਾਸਤੇ। ਅੱਛਾ। ਸਾਨੂੰ ਤੇ ਮੇਰੇ ਵਾਲ ਸਾਹਿਬ ਨੂੰ ਟ੍ਰੇਨ ਕੈਸੇ ਕਰਕੇ ਉਹ ਗਿਆ ਤੇ ਉੱਥੇ ਰਿਹਾ ਕੋਈ 10-12 ਦਿਨ। ਤੇ ਉਹ ਫਿਰ ਮੈਂ ਉਹਦੇ ਨਾਲ ਚੋਰੀਆਂ ਕਰਦੇ ਇੱਧਰ ਆ ਗਿਆ। ਅੱਛਾ। ਪਾਕਿਸਤਾਨ। ਉਹਦੇ ਨਾਲ ਚੋਰੀ ਇੱਧਰ ਪਾਕਿਸਤਾਨ ਲੰਘ ਗਏ? ਬਾਰਡਰ ਲੰਘਿਆ। ਘਰ ਵਾਲਿਆਂ ਨੇ ਦੱਸਿਆ ਹੀ ਨਾ ਦੱਸਿਆ। ਅੱਛਾ। ਇੱਧਰ ਆ ਗਿਆ ਤੇ ਮੈਂ ਫਿਰ ਰਿਹਾ ਕੋਈ 5-6 ਮਹੀਨੇ। ਸਾਰੇ ਉਹ ਬੱਚੀ ਚੱਕ 'ਚ ਵੀ ਗਿਆ, ਉੱਥੇ ਜ਼ਮੀਨ ਜਿੱਥੇ ਉਹ ਬੰਦੇ ਬੁੰਦੇ ਮਾਰੇ ਸੀ ਉੱਥੇ ਵੀ ਗਿਆ। ਮੈਂ ਨਾਲ ਗਿਆ ਜਰਾ ਵੀ ਗਿਆ, ਉਹਨਾਂ ਨੇ ਮੇਰਾ ਮੁੜਿਆ। ਤੇ ਫਿਰ ਮੈਂ ਉਸੇ ਨੂੰ ਆਖਿਆ ਮੈਂ ਕਿਹਾ ਮੈਨੂੰ ਵਾਪਸ ਖਲਾ ਮੈਂ ਟਪਾਇਆ, ਮੇਰੇ ਕੋਲ ਜਾਇਆ ਜਾਣਾ ਮੈਨੂੰ ਪਤਾ ਨਹੀਂ। ਉਹਨੇ ਮੈਨੂੰ ਆ ਕੇ ਬਾਰਡਰ ਕਾਟਾ। ਅੱਛਾ। ਤੇ ਬਾਰਡਰ ਕਾਟਾ। ਇਹ ਕਿਹੜੇ ਸੰਨ ਦੀ ਗੱਲ ਆ? ਇਹ ਯਾਦ ਆ? ਨਹੀਂ, ਨਹੀਂ, ਇਹ ਸਾਨੂੰ 1963 ਦੀ ਗੱਲ ਹੈ। ਅੱਛਾ, 63 ਦੀ ਗੱਲ ਹੈ। ਸਹੀ। ਮੈਨੂੰ ਹੋਸ਼ ਨਹੀਂ ਮਿਲਦੀ 63 ਦੀ। 1963 ਦੀ ਗੱਲ ਹੈ। ਉਦੋਂ ਚਲੇ ਗਏ ਤੇ ਮੁੜ ਕੇ ਜਨਾਬ ਤੁਸੀਂ ਇੱਥੋਂ ਤੁਹਾਨੂੰ ਉਹਨਾਂ ਬਾਰਡਰ ਲੰਘਾਤਾ? ਅੱਛਾ। ਉਹ ਜਾਂਦਾ ਮੈਂ ਉਸ ਫੜਿਆ ਗਿਆ। ਬਾਰਡਰ ਲੰਘਦਿਆਂ ਫੜੇ ਗਏ? ਚੋਰੀ ਜੂ ਜਾਣ ਡਏ ਸੀ ਤੇ ਫੜੇ ਗਏ? ਉਹਨਾਂ ਦੀ ਬਾਰਡਰ ਪੁਲਿਸ ਨੇ ਫੜ ਲਿਆ। ਫੜ ਲਿਆ ਤੇ ਮੈਂ ਫੜ ਕੇ ਚਲਾਨ ਕਰਤਾ। ਅੱਛਾ। ਚਲਾਨ ਕਰਤਾ। ਮੈਂ ਘਰਦਿਆਂ ਨੂੰ ਚੋਰੀ ਮਤਲਬ ਚਲਾਵਾਂ ਭੇਜੀਆਂ। ਮੇਰੇ ਵਾਲ ਸਾਹਿਬ ਆਏ ਤੇ ਉਹਨਾਂ ਨੇ ਆ ਕੇ ਮੈਨੂੰ ਪਕੜ ਟੁਕੜੇ ਤੇ ਆਪਦਾ ਅਦਾਲਤਾਂ ਦੁਲਤਾਂ ਜੋ ਲਾਇਆ
ਭਜਾ ਚੁੱਕੀ ਕੀਤੀ ਲੇਕਿਨ ਕਾਨੂੰਨ ਦਾ ਪਤਾ ਕੋਈ ਨਹੀਂ ਸੀਗਾ ਤੇ ਨਾ ਸੋਚਾਈ ਗੱਲ ਤੇ ਮੈਨੂੰ ਪਾਕਿਸਤਾਨੀ ਬਣਾਤਾ ਉਹਨਾਂ ਨੇ ਪਾਕਿਸਤਾਨੀ ਕਰਾਰ ਦੇ ਦਿੱਤਾ ਅਦਾਲਤ ਨੇ। ਅੱਛਾ ਤੇ ਮੈਨੂੰ 6 ਮਹੀਨੇ ਸਜ਼ਾ ਹੋਈ। ਅੱਛਾ ਉਹ 6 ਮਹੀਨੇ ਸਜ਼ਾ ਹੋਈ ਤੇ ਉਹ ਮੈਨੂੰ ਬੀਕਾਨੇਰ ਕਰਤਾ, ਬੀਕਾਨੇਰ ਸਜ਼ਾ ਖਤਮ ਹੋਈ ਤੇ ਮੁੜ ਕੇ ਫਿਰ ਲਿਆ ਕੇ ਪੁਲਿਸ ਦੇ ਹਵਾਲੇ ਕੀਤਾ ਤੇ ਮੈਨੂੰ ਉਹ ਆਪਣੇ ਆਪ ਮੰਡੀ ਭੋਇਆ ਨਹੀਂ ਗਾ ਤੇ ਇੱਥੇ ਹਿੰਦੂਵਾਲ ਕੋਲ ਇੱਕ ਸ਼ਹਿਰ ਨਿਕਲਿਆ ਉੱਥੋਂ ਬਾਰਡਰ ਕ੍ਰਾਸ ਕਰ ਇਹ ਬਜਾ ਗਿਆ ਭੇਜਤਾ ਵਾਪਸ ਫਿਰ ਪਾਕਿਸਤਾਨ। ਫਿਰ ਬਾਅਦ ਆ ਗਿਆ ਇੱਧਰ ਆ ਗਿਆ ਜਿੱਥੇ ਮੈਂ ਕੁਛ ਦਿਨ ਫਿਰ ਰਿਹਾ ਰੂਗਾ ਤੇ ਮੈਂ ਕਿਹਾ ਵੀ ਹੁਣ ਕਿੰਨਾ ਚਿਰ ਰਹਾਂਗੇ ਅਸੀਂ ਤੇ ਕਿਵੇਂ ਬਣੂਗਾ। ਮੈਂ ਇੱਥੇ ਕਿੱਥੇ ਰਹੇ ਫਿਰ ਆਣ ਕੇ? ਰਾਮਪੁਰੇ ਕੋਈ ਅਜ਼ੀਜ਼ ਰਿਸ਼ਤੇਦਾਰ ਸੀ? ਮੇਰਾ ਚਾਚਾ ਰਹਿੰਦਾ ਸੀ ਇੱਥੇ। ਤੁਹਾਡਾ ਚਾਚਾ ਇੱਥੇ ਰਾਮਪੁਰੇ ਰਹਿੰਦਾ ਸੀ? ਹਾਂ। ਅੱਛਾ ਡੂੰਘੇ ਦੇ ਲਾਗੇ? ਡੂੰਘੇ ਦੇ ਲਾਗੇ ਉੱਥੇ ਨਾ ਸੀਗਾ ਤੇ ਉੱਥੇ ਰਿਹਾ ਮੈਂ ਕੋਈ ਬਹੁਤ ਦਿਨ, ਕੋਈ 6 ਮਹੀਨੇ ਹੋਣੇ ਕੋ, ਹੁਣ ਯਾਦ ਤਾਂ ਹੈ ਨਹੀਂ ਨਾ, ਗੱਲ ਪਤਾ ਵੀ ਐਂ ਵੀ ਹੋਊਗਾ ਜਾਂ ਕਿਹੜੀ ਗੱਲ ਨਹੀਂ। ਉੱਥੇ ਰਿਹਾ ਤੇ ਮੁੜ ਕੇ ਮੈਂ ਫਿਰ ਚਲਾ ਗਿਆ ਚੋਰੀ ਫਿਰ ਪਰ ਕ੍ਰਾਸ ਕਰਕੇ ਉਹ ਚਲਾ ਗਿਆ। ਫਿਰ ਨਾ ਡਰ ਲੱਗਾ ਵੀ ਕਿਤੇ ਫੇਰ ਨਾ ਫੜਿਆ ਜਾਵਾਂ? ਉਹ ਬਾਅਦ ਫਿਰ ਜਦੋਂ ਆਦੇ ਹੋਏ ਡਿੱਗ ਕੇ ਸਵਾਰ ਵੀ ਹੋ ਜਾਂਦੇ ਆ। ਨਾਲੇ ਵਾਲਦੈਨ ਦੀ ਯਾਦ ਸਤਾਉਂਦੀ ਸੀ। ਮੈਂ ਉੱਥੇ ਗਿਆ, ਉਹਨਾਂ ਨੇ ਕੀਤੀ ਗੱਲ, ਮੈਂ ਕਿਹਾ ਹੁਣ ਮੈਂ ਤਾਂ ਨਾ ਉਹਦੇ ਦਾ ਹੋਇਆ ਹੁਣ ਕੀ ਬਣੂਗਾ ਮੇਰੇ ਨਾਲ ਹੈਂ ਤੇ ਉਹ ਫਿਰ ਮੇਰੇ ਵਾਲ ਸਾਹਿਬ ਆਖਣ ਲੱਗੇ ਆਪਾਂ ਹੁਣ ਇੱਥੇ ਰਹਿ ਗਏ ਤੇ ਹੁਣ ਆਪਾਂ ਉਹਦੇ ਚੱਲ ਰਹੀਏ ਤੇ ਕੀ ਕਰਨਾ ਰਹਿ ਤੇ ਉਦੋਂ ਕੇਸ ਕੂਸ ਜਿਹੜੇ ਖਤਮ ਹੋ ਗਏ ਸੀ ਇੱਧਰ ਮੇਰੇ ਮਾਮਾ ਬਰੀ ਹੋ ਗਿਆ ਸੀ ਤੇ ਦੁਬਾਰੇ ਫੇਰ ਉੱਥੋਂ ਨਾ ਸੀ ਰੇਲ ਚੜ੍ਹੇ ਗੱਡੀ ਤੇ ਇਹਦੇ ਪਾਸੇ ਫੋਟਾਬਾਦ ਸਟੇਸ਼ਨ ਹੈਗਾ ਹਿੰਦੁਸਤਾਨ ਦਾ ਅਨੂਪਗੜ੍ਹ ਉਹ ਰੇਲ ਚੜ੍ਹੇ ਇੱਥੇ ਆ ਗਏ ਇੱਥੋਂ ਸ਼ਾਮ ਦੇ ਵਕਤ ਉਤਰੇ ਤੇ ਚੋਰੀ ਲੈ ਬਾਰਡਰ ਲੰਘਿਆ ਫਿਰ ਪਾਕਿਸਤਾਨ ਨੂੰ। ਅੱਛਾ ਬਾਰਡਰ ਲੰਘਿਆ ਤੇ ਉਦੋਂ ਇਹ ਸਨ 64 ਦੀ ਗੱਲ ਹੈ। ਅੱਛਾ ਜੇ ਲੰਘੇ ਇੱਧਰ ਆਏ ਤੇ ਮੋਇਓ ਚਾਚੇ ਕੋਲ ਫੇਰ ਜਾਂਦੇ ਉੱਥੇ ਆ ਕੇ ਚਾਚੇ ਕੋਲ ਰਾਮਪੁਰ ਚਲੇ ਗਏ। ਅੱਛਾ ਉਧਰੋਂ ਤੁਸੀਂ ਸਾਰੇ ਹੀ ਉੱਠ ਕੇ ਆ ਗਏ ਸੀ, ਸਾਰੇ ਭੈਣ ਭਰਾ? ਨਹੀਂ ਸਾਰੇ ਨਹੀਂ, ਮੇਰਾ ਵੱਡਾ ਭਾਈ ਸੀ ਉਹ ਉੱਥੇ ਰਿਹਾ, ਮੇਰੀ ਭੈਣ ਉੱਥੇ ਰਹੀ। ਅੱਛਾ ਵੱਡਾ ਭਾਈ ਉੱਥੇ ਹੀ ਰਿਹਾ? ਉੱਥੇ ਉਹਦੇ ਮੁੰਡੇ ਵੀ ਤੇ ਉਹ ਵੀ, ਯਾਨੀ ਉਹਦੀ ਸ਼ਾਦੀ ਹੋ ਗਈ ਸੀ? ਉਹਦੀ ਉੱਥੇ ਸ਼ਾਦੀ ਹੋ ਗਈ ਸੀ, ਮੇਰੀ ਭੈਣ ਦੀ ਵੀ ਸ਼ਾਦੀ ਹੋ ਗਈ ਤੇ ਮੇਰੇ ਭਰਾ ਦੀ ਵੀ ਹੋ ਗਈ। ਉੱਥੇ ਪਿੰਡ ਜਾਂ ਕੀ ਤੁਸੀਂ ਦੱਸਿਆ? ਜੰਡਾਂ ਵਾਲੀ ਸੀ। ਹਾਂ ਅੱਛਾ ਤੇ ਮੇਰਾ ਭਾਈ ਤਾਂ ਵਿਆਹ ਸੀ ਪਰ ਫਰੀਦਕੋਟ ਕੋਟਲੀ ਪਿੰਡ ਸੀਗਾ ਪੰਜਾਬ 'ਚ ਤੇ ਉਹਨਾਂ ਨੂੰ ਤਹਿਸੀਲ ਲੱਗਦੀ ਸੀਗੀ ਕੀ ਉਹਦਾ ਨਾਂ ਸੰਗਤ ਮੰਡੀ ਤੇ ਜ਼ਿਲ੍ਹਾ ਬਠਿੰਡਾ। ਹਾਂਜੀ। ਅੱਛਾ ਤੇ ਉੱਥੇ ਮੇਰਾ ਭਾਈ ਦੀ ਸ਼ਾਦੀ ਉੱਥੇ ਹੋਈ ਸੀ ਤੇ ਉਹ ਮੇਰੇ ਭਾਈ ਦੇ ਸਹੁਰੇ ਨਾਲ ਜ਼ਮੀਨ ਸੀ 12 ਕਿੱਲੇ। ਤੁਹਾਡੇ ਭਾਈ ਦੇ ਸਹੁਰੇ ਦੇ ਨਾਲ 12 ਕਿੱਲੇ ਜ਼ਮੀਨ ਸੀ ਤੇ ਇੱਥੇ ਵੀ ਸਾਨੂੰ ਜ਼ਮੀਨ ਕੁਛ ਮਿਲੀ ਸੀ, ਉਹ ਮੇਰੇ ਭਾਈ ਨੂੰ ਮਿਲੀ ਸੀ। ਉਹ ਲਾਟਾਂ ਸੀਗੀਆਂ ਚੱਲਦੀਆਂ ਇੱਥੇ ਜੰਡਾਂ ਵਾਲੇ? ਹਾਂ ਇੱਥੇ ਲਾਟਾਂ ਚੱਲਦੀਆਂ ਸੀ ਤੇ ਹੁਕੂਮਤ ਜ਼ਮੀਨ ਦਿੰਦੀ ਸੀ 12 ਕਿੱਲੇ ਜਾਂ ਕੋਈ ਦਰਖਾਸਤ ਹੁੰਦਾ ਸੀ ਕਿਸ਼ਤਾਂ ਤੇ। ਮੁਸਲਮਾਨ ਜ਼ਮੀਨ ਆਮ ਪਈ ਸੀ, ਕੋਈ ਲੈਂਦਾ ਨਹੀਂ ਸੀ, ਬਰਾਨੀ ਜ਼ਮੀਨ ਸੀ ਤੇ ਨਹਿਰ ਵੀ ਲੱਗਦੀ ਸੀ, ਉਹਨਾਂ ਨੂੰ ਪਤਾ ਨਹਿਰ ਦਾ ਪਾਣੀ ਅੰਦਰ ਜਾਂਦਾ ਨਹੀਂ ਸੀ ਤੇ ਉਹ ਉੱਥੇ ਜਾ ਕੇ ਆਖਣਾ ਤੁਸੀਂ ਚਲੇ ਜਾਓ, ਤੁਸੀਂ ਜਗ੍ਹਾ ਜਗ੍ਹਾ ਬਣਾਓ ਕੋਈ, ਅਸੀਂ ਆ ਜ਼ਮੀਨ ਦੀ ਵੇਚ ਕੇ ਤੇ ਆ ਜਾਵਾਂਗੇ, ਅਸੀਂ ਵੀ ਆ ਜਾਵਾਂਗੇ। ਭਾਈ ਦਾ ਨਾਂ ਕੀ ਸੀ? ਨਵਾਬ। ਅੱਛਾ ਤੇ ਮੈਂ ਭਾਈ ਦੇ ਮੁੰਡੇ ਸੀ ਦੋ, ਇੱਕ ਦਾ ਨਾਂ ਸੀ ਬਸ਼ੀਰ, ਵੱਡੇ ਦਾ ਨਾਂ, ਉਹ ਛੋਟੇ ਨਾਂ ਸੀ ਸ਼ਰੀਫ ਤੇ ਮੇਰੀ ਭੈਣ ਸੀ ਜਿਹੜੀ ਉਹਦਾ ਨਾਂ ਸੀ ਜ਼ਿਕਰਾਂ ਤੇ ਉਹਦੇ ਬੰਦੇ ਦਾ ਨਾਂ ਸੀ ਨੂਰ ਪਿਆਰਾ ਤੇ ਉਹਦਾ ਮੁੰਡਾ ਸੀ ਇੱਕ ਯਾਸੀਨ ਤੇ ਇੱਕ ਮੁਸ਼ਤਾਕ। ਉਹ ਛੋਟੇ ਛੋਟੇ ਸੀ ਤੇ ਉਹ ਉੱਥੇ ਰਹਿ ਗਏ, ਅਸੀਂ ਇੱਧਰ ਆ ਗਏ। ਇੱਧਰ ਆ ਕੇ ਇੱਥੇ ਆ ਕੇ ਆਪਦਾ ਫਿਰ ਉਹ ਰੰਗਲਾ ਜ਼ਮੀਨ ਸੀ, ਉਹ ਜ਼ਮੀਨ ਫਿਰ ਵਾਹੁਣ ਲੱਗ ਗਏ ਇੱਥੇ। ਅੱਛਾ ਇੱਥੇ ਉਹ ਰਾਮਪੁਰੇ? ਹਾਂ ਉਹ ਰਾਜੂ ਸੀ ਡੂੰਘੇ ਇੱਕ ਰੰਗਲ, ਉਹਦੇ ਭਾਂਜੇ ਜ਼ਮੀਨ ਸੀ ਉੱਥੇ ਤੇ ਉਹ ਸਾਨੂੰ ਦਿੱਤੀ ਇਹਨਾਂ ਨੇ ਸੀ। ਉਹ ਵਾਹੁਣ ਲੱਗ ਗਏ, ਬਹੁਤ ਕੰਮ ਕਰਦੇ। ਉਸ ਤੋਂ ਬਾਅਦ ਸਾਨੂੰ ਜਦੋਂ ਪਹਿਲਾਂ ਜੰਗ ਲੱਗਿਆ ਨਾ, ਉਦੋਂ ਮੈਂ ਅੱਜ ਜਿਹੜੀ ਮੁਜਾਹਿਦ ਫੌਜ ਸੀਗੀ ਇਹਦੇ 'ਚ ਭਰਤੀ ਹੋ ਗਿਆ। ਅੱਛਾ ਮੁਜਾਹਿਦ ਫੌਜ ਸੀ ਤੇ ਇਹਦੇ ਜੰਗ ਲੱਗਿਆ ਤੇ ਸਾਨੂੰ ਵੀ ਭਰਤੀ ਕਰ ਲਿਆ, ਹੋਰ ਵੀ ਮੁੰਡੇ ਬਥੇਰੇ ਭਰਤੀ ਹੋਏ ਤੇ ਉਹ ਸਾਨੂੰ ਉੱਥੇ
ਲੈ ਕੇ ਲਾਹੌਰ ਮੀਆਂ ਮੇਰੀ ਛਾਉਣ 'ਚ ਸੀ ਟ੍ਰੇਨ ਟੂਨ ਦਿੰਦੇ ਰਹੇ ਤੇ ਮੁੜ ਕੇ ਕਰਨਾ ਸੀ ਕੀ ਸੀਗਾ ਮਗਰ ਸਮਾਨ ਚੱਕਾ ਚੁਕਾਈ ਤੇ ਇਹ ਉਹ ਹੀ ਹੁੰਦਾ ਸੀ ਕਿ ਸਾਨੂੰ ਇਹਨੂੰ ਪਤਾ ਹੈ ਨਹੀਂ ਸੀ ਤੇ ਫਿਰ ਇੱਦਾਂ ਹੁੰਦਾ ਤੇ ਫਿਰ ਜੰਗ ਬੰਦ ਹੋ ਗਿਆ ਉਹ ਪਾਕਿਸਤਾਨ ਦਾ ਹਿੰਦੁਸਤਾਨ ਦਾ ਸੰਨ 65 ਜੰਗ ਲੱਗਿਆ ਸੀ ਤੇ ਫਿਰ ਜੰਗ ਲੱਗਿਆ ਤੇ ਉਹ ਤੋਂ ਬਾਅਦ ਫਿਰ ਅਸੀਂ ਫਿਰ ਕਰਨੀ ਆ ਗਏ ਤੇ ਅਸੀਂ ਆਪਦਾ ਕੰਮ ਕੁਮ ਕਰਦੇ ਫਿਰੇ ਤੇ ਫਿਰ ਜਦੋਂ ਜੰਗ ਕੱਟਣ ਲੱਗਿਆ ਨਾ ਤੇ ਮੁੜ ਕੇ ਫਿਰ ਲੈ ਗਏ ਤੁਹਾਨੂੰ ਫਿਰ ਲੈ ਗਏ ਫਿਰ ਲੈ ਗਏ ਢਾਕੇ ਅੱਛਾ ਇੱਥੋਂ ਉੱਥੇ ਲੈ ਕੇ ਜੰਗ ਲੱਗਿਆ ਸੀਗਾ ਤੇ ਜੰਗ ਲੱਗਣ ਤੋਂ ਪਹਿਲਾਂ ਵੀ ਲੈ ਗਏ ਸੀਗੇ ਸਾਨੂੰ ਕਤਲ ਤੇ ਉਹ ਜੋ ਜਾਂਦੇ ਗਏ ਤੇ ਉਦੋਂ ਹੀ ਜੰਗ ਸ਼ੁਰੂ ਹੋ ਗਿਆ ਜੰਗ ਫਿਰ ਵਾਹ ਰਿਹਾ ਕੋਈ ਤਗੜਾ ਤੇ ਬੰਗਾਲੀ ਜੇ ਸੀ ਉਹ ਨਹਿਰਾਂ ਤੋੜ ਦਿੰਦੇ ਸੀਗੇ ਪੁਲ ਤੋੜ ਦਿੰਦੇ ਸੀਗੇ ਰਾਹ ਖਰਾਬ ਕਰ ਫੌਜ ਜੰਗ ਰਾਹ ਨਹੀਂ ਉਹ ਫੌਜ ਉਹਨਾਂ ਨੇ ਨਿਬੜੇ ਕਿ ਫੌਜੀਆਂ ਨਿਬੜੇ ਐਸਾ ਕਰਦਾ ਅਖੀਰ ਫੌਜ ਨੇ ਛਾ ਛੱਡ ਦੇ ਫਿਰ ਹੁਣ ਸਾਡਾ ਬਸ ਰਹੂ ਅਗਰ ਮਸਲਾ ਨਾ ਪਹੁੰਚੇ ਅਸੀਂ ਉਹਨਾਂ ਦੇ ਮਲਾਜੀ ਸਾਂ ਹੈ ਨਾ ਤੇ ਜਦੋਂ ਛਾ ਛੱਡ ਦੇ ਕਈ ਤਾਂ ਫੜੇ ਗਏ ਅਸੀਂ ਵਿੱਚੋਂ ਕੋਈ 33 ਕੇ ਮੁੰਡੇ ਸੈਂਗੇ ਅਸੀਂ ਕੋ ਫਰੀਜਣਾ ਕਰਨ ਨੂੰ ਭੱਜ ਚਲੋ ਉਦੋਂ ਵੜ ਲੰਘੇ ਸੀ ਉਹ ਬੰਗਾਲ ਆ ਤੇ ਵਿੱਚੋਂ ਨਿਕਲਦੇ ਨੇ ਕੋਈ ਆ ਕੇ ਗਾਂ ਖਿਲਰ ਖੋਲੇ ਤੁਸੀਂ ਕਿਵੇਂ ਤੇ ਆਪਾਂ ਆਪਣੀ ਭੱਜ ਚਲੋ ਅੱਛਾ ਇਕੱਠੇ ਨਹੀਂ ਮਤਲਬ ਹੋਏ ਤੇ ਉਹ ਜਨਾਬ ਅਸੀਂ ਇਹਦੇ ਦੋ ਆਏ ਇੱਕ ਮੁੰਡਾ ਸੀ ਮੇਰੇ ਕੋਲ ਬਾਲਪੁਰ ਤੋਂ ਮੇਰੇ ਨਾਲ ਤੇ ਇੱਕ ਮੈਂ ਸਾਂ ਉਹ ਅਸੀਂ ਆ ਗਏ ਬੀਕਾਨੇਰ ਅੱਛਾ ਉਹ ਬੀਕਾਨੇਰ ਆ ਗਏ ਤੇ ਇੱਥੇ ਅਸੀਂ ਕੋਈ 2 ਦਿਨ ਰਹੇ ਤੇ ਉਹ ਇੰਡੀਆ ਦੇ ਪੈਸੇ ਪੂਰੇ ਸਾਡੇ ਕੋਲ ਸੀਗੇ ਅੱਛਾ ਉਹ ਉੱਥੇ ਸਾਡੇ ਹੱਥੀਂ ਆਏ ਸੀਗੇ ਤੇ ਉਹ ਇੱਥੇ 2 ਦਿਨ ਰਹੇ ਉਹ ਤੀਜੇ ਕੁ ਦਿਨ ਅਸੀਂ ਵੀ ਫੜੇ ਗਏ ਅੱਛਾ ਤੇ ਉਹ ਜਿਹੜਾ ਮੇਰੇ ਨਾਲ ਦਾ ਸੀ ਨਾ ਉਹ ਫੜਿਆ ਗਿਆ ਉਹਨੇ ਮੈਨੂੰ ਫੜਵਾਤਾ ਅੱਛਾ ਫੜਵਾਤਾ ਤੇ ਲੈ ਗਏ ਪੁਲਿਸ 'ਚ ਆ ਜਨਾਬ ਕੁੱਟਾਮਾਰੀ ਕਰਨ ਲੱਗੇ ਤੇ ਮੈਂ ਫਿਰ ਆਪਦੀ ਕਾਰਵਾਈ 'ਚ ਆ ਗਿਆ ਮੈਂ ਕਿਹਾ ਜੇ ਹੁਣ ਇਵੇਂ ਹੋਏ ਤੇ ਮਰ ਜਾਵਾਂਗੇ ਥਾਂ ਤੇ ਮੈਂ ਮੁੱਕਰ ਗਿਆ ਮੈਂ ਕਿਹਾ ਮੈਂ ਤਾਂ ਜਾਣਦਾ ਹੀ ਨਹੀਂ ਕੌਣ ਆ ਇਹ ਹੈਂ ਤੇ ਉਹ ਆ ਕੇ ਅਸੀਂ ਇਕੱਠੇ ਆਏ ਹਾਂ ਮੈਂ ਕਿਹਾ ਬਿਲਕੁਲ ਬਕਵਾਸ ਮਾਰ ਮਾਰ ਲਓ ਨੇ ਬਸੇਜ ਪਈ ਆ ਮੇਰੀ ਬਾਂਹ ਟੁੱਟ ਗਈ ਸੀ ਉੱਥੇ ਅੱਛਾ ਤੇ ਮੈਂ ਕਿਹਾ ਮੇਰੇ ਨਾਲ ਦਾ ਹੀ ਨਹੀਂ ਤੇ ਉਹ ਆਖਣੇ ਇਸ ਗੱਲ ਦਾ ਕੀ ਸਬੂਤ ਉਹ ਆਖੇ ਅਸੀਂ ਇਕੱਠੇ ਆਏ ਮੈਂ ਕਿਹਾ ਜੇ ਮੇਰੇ ਨਾਲ ਦਾ ਹੈ ਤੇ ਦੱਸੇ ਮੇਰਾ ਨਾਂ ਕੀ ਹੈ ਹੈਂ ਉਹ ਨਾਂ ਨਹੀਂ ਸੀ ਆਉਂਦਾ ਤਾਂ ਉਹ ਨਹੀਂ ਨਾਂ ਨਹੀਂ ਦੱਸਿਆ ਉਹ ਮਤਲਬ ਉਹ ਵਾਕ ਵੀ ਤਾਜੀ ਜੋ ਆਏ ਸੀ ਉਧਰੋਂ ਨਾਲ ਤੇ ਭਜੇ ਸੀ ਦੱਸਿਆ ਸਾਡੀ ਵਾਕ ਵੀ ਕੋਈ ਨਾਂ ਨੂੰ ਨਹੀਂ ਪਤਾ ਸੀ ਨਾਲ ਦੱਸੇ ਸੀ ਅੱਛਾ ਉਹਦਾ ਨਾਂ ਵੀ ਮੈਂ ਜਾਲੀ ਬਣਾਈ ਸਾਰੇ ਪਹਿਲਾਂ ਹੀ ਉੱਥੇ ਵੀ ਦੇ ਉਹ ਜੋ ਨਾਂ ਨਾ ਉਹਨੂੰ ਆਇਆ ਅਖੇ ਨਾਂ ਦਾ ਮੈਨੂੰ ਪਤਾ ਕੋਈ ਨਹੀਂ ਆਖਣਾ ਇਹ ਨਾਂ ਦੇ ਬਾਰੇ ਇਕੱਠੇ ਕਿਵੇਂ ਆਏ ਮੈਂ ਉਹ ਜਿਹੜਾ ਰਿਕਾਰਡ ਬਿਠਾਤਾ ਅੱਛਾ ਮੈਂ ਕਿਹਾ ਮੈਂ ਅੱਗੇ ਵੀ ਆਇਆ ਹਾਂ ਬਲੈਕ ਬਲੂ ਕਰਦੇ ਰਹੇ ਮੈਂ ਬਲੈਕੀਆਂ ਨਾਲ ਹੁੰਦਾ ਰਿਹਾ ਤੇ ਮੈਂ ਜੇਲ੍ਹ ਦਾ ਰਿਕਾਰਡ ਬਤਾ ਮੈਂ ਕਿਹਾ ਵੈਸਾ ਕਰਕੇ ਮੈਂ ਜੇਲ੍ਹ ਸਜ਼ਾ ਵੀ ਕੱਟੀ ਫਲਾਣ ਤੇ ਉਹ ਨਾ ਜੇਲ੍ਹ ਤੋਂ ਰਿਕਾਰਡ ਦਾ ਕਰ ਲਿਆ ਉਹ ਮੇਰਾ ਨਾਂ ਨਿਕਲਿਆ ਉਹ ਵਾਕਈ ਆਖਣ ਲੱਗੇ ਵੀ ਇਹ ਨਾਲ ਦਾ ਨਹੀਂ ਹੈਂ ਤੇ ਉਹ ਫਿਰ ਹੁਣ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸਾਰਾ ਚਲਾਨ ਕਰਤਾ ਇਕੱਠਿਆਂ ਦਾ ਵੀ ਚਲੋ ਕੌਣ ਪੁੱਛਦਾ ਦਫਾਉਣ ਮੋੜ ਲਾਓ ਅੱਗੋਂ ਜੱਜ ਦੇ ਪੇਸ਼ ਕੀਤਾ ਤੇ ਉੱਥੇ ਉਹਨੇ ਪੁੱਛਿਆ ਸਾਨੂੰ ਵੀ ਕਿਉਂ ਬਈ ਕੀ ਗੱਲ ਹੈਗੀ ਅਸੀਂ ਤਾਂ ਕਿ ਅਸੀਂ ਐਂ ਫਿਲਮਾਂ ਵੇਖਣ ਦੇ ਬਾਰੇ ਅਸੀਂ ਭੱਜਿਆ ਹਾਂ ਉਦੋਂ ਸਾਡੀ ਉਮਰ ਵੀ ਇੰਨੀ ਕੋਈ ਨਹੀਂ ਸੀਗੀ ਤੇ ਦਰਮਿਆਨੀ ਸੀ ਤੇ ਤਕਰੀਬਨ ਉਦੋਂ 28-29 ਸਾਲ ਦੀ ਉਮਰ ਸੀਗੀ ਤੇ ਉਹ ਜੱਜ ਸੀ ਅੱਛਾ ਆਦਮੀ ਉਹਨੇ ਵੇਖ ਕੇ ਪੁੱਛਿਆ ਸੀ ਵੀ ਕਿਵੇਂ ਤੁਸੀਂ ਐਸੇ ਵੈਸੇ ਐਵੇਂ ਦੀ ਫਿਲਮਾਂ ਵੇਖਣ ਬਾਰੇ ਇਹਨੂੰ ਭੱਜੇ ਸਾਨੂੰ ਮੈਨੂੰ ਹੋ ਗਿਆ ਇਹਨੂੰ 5-6 ਦਿਨ ਹੋ ਗਏ ਤੇ ਇਹਨੇ ਵੇਖ ਕੇ ਉਹਨੇ ਸਾਨੂੰ ਆਖਣ ਲੱਗਿਆ ਤੁਸੀਂ ਐਂ ਕਰੋ ਤੁਸੀਂ ਵੇਖ ਕੇ ਜਾਓ ਕਿ ਐਂ ਦਾ ਅਸੀਂ ਇੱਧਰ ਨਹੀਂ ਆਵਾਂਗੇ ਅੱਛਾ ਅਸੀਂ ਬੜੀ ਕਰ ਲੈਂਗੇ ਅਸੀਂ ਆ ਕੇ ਜਾਨ ਛੋੜੇ ਅਸੀਂ ਆ ਕੇ ਬੜੀ ਕਰਦੇ ਉਹ ਨਹੀਂ ਉਹ ਅਸੀਂ ਉਸ ਅੱਛਾ ਸਾਡੇ ਲਿਖਣਾ ਵਾਲਾ ਕੋਈ ਨਹੀਂ ਅਸੀਂ ਕਿਹਨੂੰ ਲਿਖਾਉਣਾ ਉਹਨੇ ਇੱਕ ਅਜੀਬ ਵੀ ਦਲੀਏ ਦੇ ਮਾਰੇ ਹੱਥ ਜਦ ਅਸੀਂ ਸਾਡੇ ਲਿਖਾ ਲਿਖੀ ਕੇ ਉਹਦੇ ਅੰਗੂਠੇ ਕੱਢ ਲਾਤੇ ਤੇ ਪੇਸ਼ ਕਰਤੀ ਨਹੀਂ ਤੁਸੀਂ ਲਿਖ ਨਹੀਂ ਸੀ ਲੈਂਦੇ ਗੁਰਮੁਖੀ ਤੇ ਉਹ ਲਿਖਣੇ ਸੀ ਉਸ ਅਨਪੜ੍ਹ ਬਣੇ ਸਨ ਜਿਵੇਂ ਪੜ੍ਹੇ ਲਿਖੇ ਬਣੇ ਹੋਰ ਜਬ ਪੈਦੇ ਕੋਈ ਹੈਂ ਅੱਛਾ ਅਸੀਂ ਐਸਾ ਕਰਕੇ ਉਹ
ਦਰਖਾਸਤ ਜੀ ਲਿਖ ਗੂਠੇ ਕਾਠੇ ਲਾਤੇ ਤੇ ਜੱਜ ਨੇ ਸਾਨੂੰ ਜਨਾਬ ਸਾਨੂੰ 1 ਸਾਲ ਤੇ 3 ਮਹੀਨੇ ਸਜ਼ਾ ਕਰਤੀ। ਅੱਛਾ ਸਜ਼ਾ ਕਰ ਦੇਖਣ ਜਾਓ ਕੱਢ ਕੇ ਭੱਜੋ। ਉਹ ਜਦ ਸਜ਼ਾ ਹੋ ਗਈ ਉਹ ਤਾਂ ਜੰਗ ਲੱਗਿਆ ਸੀ ਤਾਂ ਸਜ਼ਾ ਪੂਰੀ ਹੋ ਗਈ ਫਿਰ ਛੱਡਣ ਨੂੰ ਥਾਂ ਨਾ ਕੋਈ ਹੋਵੇ। ਸਾਨੂੰ ਸਜ਼ਾ ਪੂਰੀ ਸਾਨੂੰ ਪੇਸ਼ ਕੀਤਾ ਡੀਸੀ ਦੇ ਇੰਡੀਆ ਡੀਸੀ ਨਾ ਬੀਕਾਨੇਰ ਦਾ ਉਹ ਪੇਸ਼ ਕੀਤਾ ਨਹੀਂ ਡਿਸਟ੍ਰਿਕਟ ਮੈਜਿਸਟਰੇਟ ਵੀ ਆ ਜੇ ਆਪਣੇ ਵੀ ਹੈਗਾ ਉਹ ਵੀ ਹੈਗਾ ਉਹ ਪੇਸ਼ ਕੀਤਾ। ਉਹ ਕਹਿੰਦਾ ਵੀ ਹਾਲਾਤ ਠੀਕ ਨਹੀਂ ਆ ਬਾਰਡਰ 'ਤੇ ਕੋਈ ਜਗ੍ਹਾ ਨਹੀਂ ਫਾਇਦਾ ਸਾਂਸਾਂ ਲੱਗੀਆਂ ਹੋਈਆਂ ਆ ਛੱਡਾਂ ਕਿੱਥੇ ਹਨ। ਉਹ ਫਿਰ ਸਾਨੂੰ ਜੇਲ੍ਹ ਭੇਜਦਾ ਉਹਨੂੰ ਹੁਣ ਕੀ ਆਖਦੇ ਆ ਅੱਲਾ ਮੁਲਤੀ ਹੁੰਦੀ ਉਹ ਜਦ ਤੱਕ ਹਾਲਾਤ ਠੀਕ ਨਾ ਉਹ ਪਿਆਰ ਨਾਲ ਉਸ ਹਾਲਾਤ ਠੀਕ ਕਰਕੇ ਛੱਡ ਦਿੰਦੇ। ਉਹ ਅਸੀਂ ਉੱਥੇ ਚਲੇ ਗਏ ਤੇ ਫਿਰ ਤੁਸੀਂ ਫਿਰ ਉੱਥੋਂ ਉਹ ਫਿਰ ਕਿੱਦਾਂ ਆਏ ਇੱਧਰ ਫਿਰ? ਉਹ ਇੱਦਾਂ ਆਇਆ ਕਿ ਅਸੀਂ ਸੰਗੇ ਜੇਲ੍ਹ 'ਚ ਤੇ ਇੱਧਰੋਂ ਆਪਣੇ ਨੁਮਾਇੰਦੇ ਗਏ ਰੈੱਡ ਕਰਾਸ ਦੇ ਇੱਕ ਮਹਿਕਮਾ ਰੈੱਡ ਕਰਾਸ ਹੁੰਦਾ ਹੈਗਾ ਤੇ ਉਹ ਰੈੱਡ ਕਰਾਸ ਦੇ ਨੁਮਾਇੰਦੇ ਗਏ ਉਹਨਾਂ ਨੇ ਸਾਰੀਆਂ ਜੇਲ੍ਹਾਂ ਚੈੱਕ ਕੀਤੀਆਂ 4 ਚੁਫੇਰੀ ਤੇ ਉੱਥੇ ਬੀਕਾਨੇਰ ਜੇਲ੍ਹ 'ਚ ਵੀ ਗਏ। ਉੱਥੇ ਫਿਰ ਜਿੰਨੇ ਬੰਦੇ ਸੀਗੇ ਸਾਰਿਆਂ ਦੇ ਉਹਨਾਂ ਨੇ ਨਾਂ ਨੂੰ ਲਿਖ ਕੇ ਪੁੱਛ ਪਛ ਕੇ ਇਕੱਲੇ ਬੰਦੇ ਜੀ ਤੇ ਉਹਨਾਂ ਨੇ ਫਿਰ ਲਿਸਟ ਬਣਾਈ ਤੇ ਸਾਨੂੰ ਦੱਸਿਆ ਵੀ ਸਾਨੂੰ ਅਸੀਂ ਵਾਪਸ ਲੈ ਜਾਵਾਂਗੇ। ਉਹ ਲੈ ਗਏ ਮੁੜ ਕੇ 8-10 ਦਿਨ ਬਾਅਦ ਫਿਰ ਆ ਗਈਆਂ ਗੱਡੀਆਂ ਸਾਨੂੰ ਲਿਜਾਣ ਵਾਸਤੇ ਸੀਗੀਆਂ ਹਿੰਦੁਸਤਾਨ ਦੀਆਂ ਤੇ ਉਹਨਾਂ ਦੇ ਨਾਲ ਪੁਲਿਸ ਸੀ ਤੇ ਨਾਲ ਜੇਲ੍ਹ ਦਾ ਅਮਲਾ ਵੀ। ਉਹ ਫਿਰ ਸਾਨੂੰ ਉੱਥੋਂ ਬੀਕਾਨੇਰ ਤੋਂ ਫਿਰ ਲੈ ਕੇ ਅੰਮ੍ਰਿਤਸਰ ਲੈ ਆਏ। ਅੰਮ੍ਰਿਤਸਰ ਫਿਰ ਵਾਹਗਾ ਬਾਰਡਰ ਲੈ ਆਏ ਤੇ ਵਾਹਗਾ ਬਾਰਡਰ ਲਿਆ ਕੇ ਫਿਰ ਉਰਲੇ ਪਾਸੇ ਸਾਨੂੰ ਆਪਣੇ ਪਾਕਿਸਤਾਨ ਹੁਕਾਮ ਦੇ ਵਾਲੇ ਕੀਤਾ। ਇਹਨਾਂ ਸਾਨੂੰ ਪੁੱਛਿਆ ਹੈ ਨਾ ਉਹਦੇ ਬਾਰੇ ਅਸੀਂ ਉਹ ਤਾਂ ਗੱਲ ਨਹੀਂ ਕੀਤੀ। ਅਸੀਂ ਫਿਰ ਆਖਿਆ ਵੀ ਇਸ ਤਰ੍ਹਾਂ ਚੋਰੀ ਚਾਰ ਨਿਕਲ ਜਾਣੇ ਸੀਗੇ ਤੇ ਬਲਾ ਗੁਲੂ ਕਰ ਦਿੰਦੇ ਸੀ। ਉਹ ਫਿਰ ਸਾਨੂੰ ਉਹਨਾਂ ਬੁਲਾ ਲਿਆ ਉਹਨੇ ਉਹ ਗਿਣ ਕੇ ਉਹਨਾਂ ਕਰ ਲਏ ਤੇ ਉਹਨਾਂ ਆ ਕੇ ਫਿਰ ਲਾਹੌਰ ਲੈ ਆਏ। ਲਾਹੌਰ ਸਾਨੂੰ ਉੱਥੇ ਕੈਂਪ 'ਚ ਰੱਖਿਆ ਕੋਈ 5-7 ਦਿਨ ਸਾਡੇ ਉੱਥੇ ਇੰਟਰਵਿਊ ਹੋਇਆ ਤੇ ਗੱਲਬਾਤ ਸਾਰੀ ਹੋਈ ਤੇ ਫਿਰ ਸਾਨੂੰ ਵਿਆਹ ਕਰਤਾ। ਫਿਰ ਤੁਸੀਂ ਇੱਥੇ ਰਾਮਪੁਰੇ ਆ ਗਏ? ਹਾਂ ਫਿਰ ਰਾਮਪੁਰੇ ਆ ਗਏ। ਰਾਮਪੁਰੇ ਫਿਰ ਆਣ ਕੇ ਰਹਿਣ ਲੱਗ ਪਏ? ਹਾਂ ਇੱਥੇ ਪਿਛਲਿਆਂ ਨਾਲ ਤੁਹਾਡਾ ਰਾਬਤਾ ਹੈਗਾ ਸੀ? ਹਾਂ ਉਦੋਂ ਹੈਗਾ ਸੀ। ਅੱਛਾ ਹਾਂ ਖਤ ਪੱਤਰ ਆਉਂਦੇ ਸੀ ਅੱਛਾ ਜਾਂਦੇ ਸੀ। ਉਹ ਫਿਰ ਆਏ ਨਾ ਤੁਹਾਡੇ ਮਗਰ ਪਿੱਛੇ? ਮੇਰੀ ਭੈਣ ਆਈ ਸੀ ਇੱਥੇ ਕੋਈ ਅੱਛਾ ਉਹ ਸਾਨੂੰ ਇੱਥੇ ਹੀ ਮਿਲ ਕੇ ਗਈ ਹੈ। ਵੀਜ਼ਾ ਲਵਾ ਕੇ? ਅੱਛਾ ਉਹ ਬਲੈਕਮੇਲ ਕੋਈ ਨਹੀਂ ਆਇਆ ਉੱਥੇ ਨਹੀਂ ਉਹਨਾਂ ਕਿ ਉਹ ਕਹਿੰਦੇ ਸੀ ਨਾ ਵੀ ਅਸੀਂ ਆ ਜਾਾਂਗੇ ਤੁਹਾਡੇ ਮਗਰ ਮੁੜ ਕੇ ਉਹ ਛੱਡ ਕੇ ਨਹੀਂ ਆਏ ਉੱਥੇ? ਉਹ ਮੁੜ ਕੇ ਛੱਡ ਕੇ ਨਹੀਂ ਆਏ ਮੁੰਡੇ ਵੀ ਵਿਆਹ ਗਏ ਉੱਥੇ ਉਹਨਾਂ ਦੇ ਤੁਹਾਡੇ ਭਤੀਜੇ ਜਾਨੀ? ਹਾਂ ਅੱਛਾ ਉਹ ਭਤੀਜਿਆਂ ਦੇ ਕੀ ਨਾਂ? ਭਤੀਜੇ ਨਾਂ ਸੀਗਾ ਬਸ਼ੀਰ ਇੱਕ ਦਾ ਨਾਂ ਸ਼ਰੀਫ ਤੇ ਇੱਕ ਦਾ ਨਾਂ ਪਤਾ ਨਹੀਂ ਕਿ ਮਨਸ਼ਾ ਸੀ। ਉੱਥੇ ਜੰਡ ਵਾਲੇ ਰਹਿੰਦੇ ਉਹ? ਹਾਂ ਜੰਡ ਰਹਿੰਦੇ ਸੀ ਉਹ। ਅੱਛਾ ਹੁਣ ਕਿ ਉੱਥੇ ਰਹਿੰਦੇ ਕਿ ਪਾਸੇ ਰਹਿੰਦੇ ਆ ਉਹ ਰਾਬਤਾ ਹੁਣ ਨਹੀਂ ਹੈਗਾ ਉਹਨਾਂ ਨਾਲ? ਉਹਨਾਂ ਮੁੜ ਕੇ ਰਾਬਤਾ ਆਈ ਇੱਥੇ ਆ ਕੇ ਫਿਰ ਰਾਬਤਾ ਸਾਡਾ ਕੱਟਿਆ ਗਿਆ। ਅੱਛਾ ਫਿਰ ਪਾਬੰਦੀਆਂ ਖਰਚ ਵੀ ਜਾਣੋਂ ਹਟ ਗਏ ਖਰਚ ਕੋਈ ਪਾਬੰਦੀ ਖਰਚ ਨਹੀਂ ਜਾਂਦਾ ਸੀ ਤੇ ਫਿਰ ਅਸੀਂ ਵੀ ਪਾਉਣਾ ਹਟ ਗਏ ਨਾ ਫਿਰ ਉਹਨਾਂ ਨੇ ਕੋਈ ਪਾਇਆ ਨਾ ਅਸੀਂ ਪਾਇਆ ਐਸੇ ਕਿ ਕਹਾਣੀ ਰਹੀ ਹੈ। ਦਿਲ ਕਰਦਾ ਹੁਣ ਉਹਨਾਂ ਨੂੰ ਮਿਲਣ? ਦਿਲ ਤਾਂ ਕਰਦਾ ਹੀ ਪਰ ਜਾਇਆ ਨਹੀਂ ਜਾਂਦਾ ਕਸੂਰ ਨਹੀਂ ਵਾਲੀ ਗੱਲ ਨਾ ਕੋਈ ਪਾਸਪੋਰਟ ਹੀ ਖੁੱਲ੍ਹਦਾ ਨਾ ਕੋਈ ਹੁਕੂਮਤਾਂ ਦੀ ਕਹਾਣੀ ਬਣਦੀ ਕੋਈ। ਭਰਾ ਤੁਹਾਡਾ ਹਜੇ ਜ਼ਿੰਦਾ ਵਾ ਉੱਥੇ? ਨਹੀਂ ਉਹ ਫੌਤ ਹੋ ਗਿਆ। ਕਦੋਂ ਫੌਤ ਹੋ ਗਿਆ ਸੀ? ਹੁਣ ਤਾਂ ਫੌਤ ਹੋਈ ਕਾਫੀ ਚਿਰ ਹੋ ਗਿਆ। ਅੱਛਾ ਭਤੀਜੇ ਤੁਹਾਡੇ ਉੱਥੇ ਹੈਗੇ? ਅੱਛਾ ਤੇ ਭੈਣ ਹੈਗੀ ਆ? ਭੈਣ ਵੀ ਹਜੇ ਹੈਗੀ ਆ? ਭੈਣ ਦਾ ਕੀ ਨਾਂ ਦੱਸਿਆ? ਜ਼ਿਕਰਾ। ਉਹਦੇ ਬੇਟਿਆਂ ਦਾ? ਇੱਕ ਦਾ ਨਾਂ ਹੈਗਾ ਸੀ ਮਨਸ਼ਾ। ਅੱਛਾ ਤੇ ਇੱਕ ਦਾ ਸੀ ਮੁਸ਼ਤਾਕ। ਅੱਛਾ ਉਹ ਅਜੇ ਉੱਥੇ ਇੰਡੀਆ ਹੀ ਨੇ? ਉੱਥੇ ਉਹ ਹੁਣ ਗੱਭਰੂ ਹੋਏ ਫਿਰਦੇ ਆ। ਅੱਛਾ ਮਤਲਬ ਗੱਭਰੂ ਹੁਣ ਜਵਾਨ ਮਤਲਬ ਦੇੜ ਉਮਰ? ਹਾਂ ਅੱਛਾ ਅਮਰੈਲ ਤੇ। ਅੱਛਾ ਤੇ ਉਹ ਉੱਥੋਂ ਉਹਨਾਂ ਨੇ ਕਿਸੇ ਬੰਦੇ ਨੂੰ ਆਖਿਆ ਵੀ ਅਸੀਂ ਐਸਾ ਕਰ ਚਾਚਾ ਉੱਥੇ ਰਹਿੰਦਾ ਹੈਗਾ ਉਹਦਾ ਯਾਰ ਮੋਬਾਈਲ ਦਾ ਨੰਬਰ ਲੈਣਾ ਕਿਸੇ ਦੇ ਉੱਥੇ ਉਹ ਕਿਸੇ ਬੰਦੇ ਨੂੰ ਉਹਨੇ ਆਖਿਆ ਉਹਨੇ ਆਖਿਆ ਮੇਰਾ ਬੰਦਾ ਇੱਕ ਲਾਹੌਰ ਹੈਗਾ ਉਹਨੇ ਰਾਬਤਾ ਕਾਇਮ ਕਰ ਲਿਆ। ਉਹ ਲਾਹੌਰ ਵਾਲੇ ਨੇ ਰਾਬਤਾ ਕਾਇਮ ਕੀਤਾ ਹੁਣ ਦੱਸਿਆ ਐਸਾ ਕਰਕੇ ਆਹ ਚੱਕ ਕਰ ਆਹ ਜਗ੍ਹਾ ਹੈ ਉੱਥੋਂ ਫਿਰ ਉਹਨਾਂ ਨੇ ਕੀਤਾ ਬਹਾਲ ਨਗਰ ਕਿਸੇ ਬੰਦੇ ਨੂੰ ਤੇ ਬਹਾਲ ਨਗਰ ਨੇ ਕੀਤਾ ਖਾਟੀ ਤੇ ਖਾਟਾਂ ਨੇ ਫਿਰ ਕੀਤਾ ਇੱਥੇ ਇੱਕ ਬੰਦੇ ਨੂੰ ਆਟੇ ਵਿੱਚ ਸੂਫੀ ਮਨੀਰ ਨੂੰ। ਉਹ ਮਨੀਰ ਸਾਡਾ ਖਾਸ ਬੰਦਾ ਹੀ ਆ। ਉਹ ਫਿਰ ਮੇਰੇ ਕੋਲ ਆ ਜਾਖਣ ਲੱਗੇ ਵੀ ਆਸ ਕਰਕੇ ਤੇਰਾ ਫੋਨ ਆਇਆ ਉੱਥੋਂ
ਤੇ ਨੰਬਰ ਮੰਗਦੇ ਆ ਹੂੰ ਤੇ ਉਹ ਫਿਰ ਨੰਬਰ ਮੈਂ ਲਿਖ ਕੇ ਦਿੱਤਾ ਉਹਨੂੰ ਆਪਦੇ ਮੋਬਾਈਲ ਦਾ। ਤੁਸੀਂ ਆਪਣੇ ਭਤੀਜੇ ਦਾ ਕੀ ਨਾਂ ਦੱਸਿਆ? ਬੜੇ ਨਾਮ ਬਸ਼ੀਰ ਸੀ। ਬਸ਼ੀਰ ਭਤੀਜੇ ਦਾ। ਹਾਂ। ਅੱਛਾ, ਤੇ ਭੈਣ ਦੇ ਬੇਟਿਆਂ ਦਾ? ਇੱਕ ਦਾ ਨਾਮ ਮੁਸ਼ਤਾਕ, ਹੂੰ। ਇੱਕ ਦਾ ਨਾਮ ਮਨਸ਼ਾ। ਨਾਜ਼ਰੀਨ, ਮਨਸ਼ਾ, ਬਸ਼ੀਰ, ਮਾਈ ਜ਼ਿਕਰਾ ਬੀਬੀ ਖੂਨੀ ਰਿਸ਼ਤੇ ਨੇ। ਤੇ ਜਿਹੜਾ ਕੋਈ ਦੋਸਤ ਉੱਥੋਂ ਦਾ ਸੁਣਦਾ ਉਹ ਹੋਵੇ, ਜੰਡਾ ਰਹਿੰਦੇ ਆ, ਜੰਡਾਂ ਵਾਲੀ ਰਹਿੰਦੇ ਨੇ, ਹਜੇ ਵੀ ਜੰਡਾ ਰਹਿੰਦੇ। ਕੋਈ ਸੁਣਦਾ ਹੋਵੇ, ਜਾਣਦਾ ਹੋਵੇ ਤੇ ਜ਼ਰੂਰ ਸਾਡੇ ਨਾਲ ਰਾਬਤਾ ਕਰੇ PhD ਪੰਜਾਬੀ ਸਟੂਡੀਓ ਨਾਲ, ਤੇ ਬਾਬਾ ਜੀ ਹੋਰਾਂ ਦੀ ਉਹਨਾਂ ਨਾਲ ਮੁਲਾਕਾਤ ਹੋ ਜਾਏਗੀ ਤੇ ਸਾਡੇ ਚੈਨਲ ਦਾ ਮਕਸਦ ਪੂਰਾ ਹੋ ਜਾਏਗਾ ਕਿ ਪੰਜਾਬੀ ਇੱਕ ਦੂਸਰੇ ਦੇ ਨਾਲ ਘੁਲ ਮਿਲ ਕੇ ਰਹਿੰਦੇ ਸਨ, ਪਿਆਰ ਨਾਲ ਰਹਿੰਦੇ ਸਨ। ਤੇ ਇਹ 47 ਦੀ ਵੰਡ ਵਿੱਚ 47 ਦੀ ਵੰਡ ਦੇ ਨਾਲ ਇਵੇਂ ਦੇ ਫਾਸਲੇ ਵਧੇ, ਇਵੇਂ ਦੇ ਦੁੱਖ ਪਏ ਕਿ ਇਹ ਭੈਣ ਭਰਾਵਾਂ ਤੋਂ ਦੂਰ ਹੋਈਆਂ, ਭਰਾ ਭੈਣਾਂ ਤੋਂ ਦੂਰ ਹੋਏ। ਉਹ ਅੱਜ ਵੀ ਆਪਣੇ ਭਰਾ ਨੂੰ ਯਾਦ ਕਰਦੇ ਨੇ, ਆਪਣੀ ਭੈਣ ਨੂੰ ਯਾਦ ਕਰਦੇ ਨੇ। ਬਾਬਾ ਜੀ ਹੋਰੀ 47 ਦੀ ਵੰਡ 'ਚ ਪੈਦਾ ਹੋਏ ਸਨ, ਲੇਕਿਨ 47 ਦੀ ਵੰਡ ਦੇ ਅਸਰਾਤ ਸਨ ਕਿ ਬਾਬਾ ਜੀ ਹੋਰਾਂ ਦੇ ਪਿੱਛੇ ਅੱਧਾ ਖਾਨਦਾਨ ਜਿਹੜਾ ਪਿੱਛੇ ਸੀ। ਬਾਬਾ ਜੀ ਹੋਰੀ ਫੇਰ ਵਾਪਸ ਉੱਥੇ ਗਏ, ਇੰਡੀਆ 'ਚ ਰਹੇ, ਉੱਥੇ ਪੜ੍ਹੇ, ਚੜ੍ਹਦੇ ਪੰਜਾਬ 'ਚ ਰਹੇ, ਉੱਥੇ ਪੜ੍ਹਦੇ ਰਹੇ। ਉੱਥੇ ਉਹਨਾਂ ਨੇ ਸੱਸਾ ਐੜਾ ਊੜਾ ਸਾਰਾ ਗੁਰਮੁਖੀ ਯਾਦ ਕੀਤੀ। ਉੱਥੇ ਬਾਬਾ ਜੀ ਹੋਰਾਂ ਨੇ ਹਿੰਦੀ ਯਾਦ ਕੀਤੀ। ਸਾਰਾ ਉੱਥੋਂ ਦਾ ਪੜ੍ਹਦੇ ਰਹੇ, ਉੱਥੇ ਰਹਿੰਦੇ ਰਹੇ। ਫਿਰ ਹਾਲਾਤ ਨੇ ਕਿਵੇਂ ਪਲਟਾ ਖਾਦਾ, ਬਾਬਾ ਜੀ ਫਿਰ ਪਾਕਿਸਤਾਨ ਆ ਗਏ। ਔਰ ਅੱਜ ਤੁਸੀਂ ਬਾਬਾ ਜੀ ਹੋਰਾਂ ਦੀ ਦਾਸਤਾਨ ਸੁਣੀ ਤੇ ਉਮੀਦ ਹੈ ਤੁਹਾਨੂੰ ਬੜੀ ਦਾਸਤਾਨ ਅੱਛੀ ਲੱਗੀ ਹੋਏਗੀ ਬਾਬਾ ਜੀ ਹੋਰਾਂ ਦੀ। ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਅਦਰੀਸ ਤਾਲਬ ਤੇ ਆਸਫ ਅਲੀ ਨਜਮ ਦੇ ਨਾਲ ਇਜਾਜ਼ਤ ਚਾਹਾਂਗਾ। ਔਰ ਮਾਜਦ ਅਲੀ ਮਾਜਦ ਸਾਹਿਬ ਜਿਨਾਹ ਸਾਇੰਸ ਕਾਲਜ ਫਕੀਰਵਾੜੀ ਦੇ ਲੈਕਚਰਰ, ਇਹਨਾਂ ਦਾ ਵੀ ਸ਼ੁਕਰੀਆ ਅਦਾ ਕਰਾਂਗੇ ਜਿਨ੍ਹਾਂ ਨੇ ਬਾਬਾ ਜੀ ਦੇ ਨਾਲ ਸਾਡੀ ਮੁਲਾਕਾਤ ਕਰਵਾਈ। ਰੱਬ ਰਾਖਾ।